ਦਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਇੱਥੇ ਸਾਰੇ ਜਾਣੇ ਇਕੱਤਰ ਹੋਏ ਹਾਂ ਪੰਜਾਬੀ ਕਲਚਰਲ ਸੈਂਟਰ ਤੇ ਪੰਜਾਬੀ ਰੇਡੀਓ USA, ਇਹਨਾਂ ਦੋਨਾਂ ਹੀ ਅਦਾਰਿਆਂ ਦੇ ਸਾਂਝੇ ਜਿਹੜੇ ਉਦਮ ਦੇ ਸਦਕਾ ਇਹ ਦੂਸਰਾ ਆਰਟ ਕੈਂਪ ਤੇ ਆਰਟ ਐਗਜ਼ੀਬਿਸ਼ਨ ਜਿਹੜੀ ਹੈ ਇੱਥੇ ਲਗਵਾਈ ਗਈ ਆ। सन 2019 ਦੇ ਵਿੱਚ ਪੰਜਾਬੀ ਕਲਚਰਲ ਸੈਂਟਰ ਆਪਾਂ ਫਰੈਜ਼ਨੋ ਦੇ ਇਸ ਇਲਾਕੇ ਦੇ ਵਿੱਚ ਉਸ ਦੀ ਸ਼ੁਰੂਆਤ ਕੀਤੀ ਸੀ ਤਾਂ ਜੋ ਪੰਜਾਬੀ ਅਤੇ ਸਿੱਖ ਸੱਭਿਆਚਾਰ ਵਿਰਸੇ ਉਸ ਦੇ ਨਾਲ ਸੰਬੰਧਿਤ ਜੁੜੀਆਂ ਗਤੀਵਿਧੀਆਂ ਉਹ ਆਪਾਂ ਇੱਥੇ ਕਰਵਾ ਸਕੀਏ। 2019 ਦੇ ਵਿੱਚ ਪੰਜਾਬੀ ਕਲਚਰਲ ਸੈਂਟਰ ਦੇ ਦੁਆਰਾ ਬਹੁਤ ਪ੍ਰੋਗਰਾਮ ਕਰਵਾਏ ਗਏ, ਪਰ ਅਫਸੋਸ 2020 ਦੇ ਵਿੱਚ ਕੋਵਿਡ-19 ਦੇ ਕਰਕੇ ਕੋਈ ਪ੍ਰੋਗਰਾਮ ਨਹੀਂ ਹੋ ਸਕਿਆ। ਪਰ ਹੁਣ ਜਿੱਦਾਂ ਹੀ ਆਪਾਂ ਨੂੰ CDC ਦੇ ਦੁਆਰਾ ਗਾਈਡਲਾਈਨਸ ਮਿਲੀਆਂ ਨੇ, ਰეკਮੈਂਡੇਸ਼ਨਸ ਆਈਆਂ ਨੇ ਵੀ ਆਪਾਂ ਹੁਣ ਮੁੜ ਦੁਬਾਰਾ ਇੰਡੋਰ ਇਵੈਂਟਸ ਜਿਹੜੇ ਕਰਵਾ ਸਕਦੇ ਹਾਂ। ਸੋ ਉਸ ਤੋਂ ਬਾਅਦ ਦੇ ਵਿੱਚ ਇੱਕ ਵਾਰੀ ਫਿਰ ਆਪਾਂ ਇਸ ਸਾਲ ਦੇ ਵਿੱਚ ਪਹਿਲਾ ਇਹ ਉਦਮ ਕੀਤਾ ਆ ਤੇ ਤੁਸੀਂ ਸਾਰੇ ਜਾਣੇ ਇਸ ਟਾਈਮ ਇਸ ਚੀਜ਼ ਦਾ ਗਵਾਹ ਹੋ ਵੀ ਇਸ ਉਦਮ ਨੂੰ ਤੁਸੀਂ ਸਿਰ ਮੱਥੇ ਰੱਖਿਆ ਆ ਤੇ ਸਤਿਕਾਰ ਦਿੱਤਾ ਹੈ ਤੇ ਬੜੇ ਹੀ ਪਿਆਰ ਦੇ ਨਾਲ ਇਸ ਜਿਹੜੇ ਆ ਪ੍ਰੋਗਰਾਮ ਦੇ ਵਿੱਚ ਆਏ ਆ। ਸੋ ਇਸ ਸਾਲ ਜਿਹੜਾ ਪੰਜਾਬੀ ਕਲਚਰ ਸੈਂਟਰ ਪੰਜਾਬੀ ਰੇਡੀਓ USA ਦੇ ਦੁਆਰਾ ਕੈਲਗਰੀ ਦੇ ਰਹਿਣ ਵਾਲੇ ਸਰਦਾਰ ਪਰਮ ਸਿੰਘ ਪੰਜਾਬ ਆਰਟ ਗੈਲਰੀ ਦੇ ਉੱਗੇ ਚਿੱਤਰਕਾਰ ਜਿਹੜੇ ਖਾਸ ਕਰਕੇ 18ਵੀਂ ਸਦੀ ਦੇ ਜਿਹੜੇ ਆ ਜੀ ਸਿੱਖ ਵਿਰਸੇ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਜਿਹੜੀ ਚਿੱਤਰਕਾਰੀ ਕਰਦੇ ਨੇ, ਆਰਟ ਜਿਹੜੀ ਉਹ ਬਣਾਉਂਦੇ ਨੇ, ਪੇਂਟਿੰਗਸ ਬਣਾਉਂਦੇ ਆ, ਉਹਨਾਂ ਦੀ ਐਗਜ਼ੀਬਿਸ਼ਨ ਜਿਹੜੀ ਉਹ ਲਗਾਈ ਗਈ। ਬੀਤੇ ਇੱਕ ਹਫ਼ਤੇ ਤੋਂ ਇਹ ਐਗਜ਼ੀਬਿਸ਼ਨ ਲਗਾਤਾਰ ਚੱਲ ਰਹੀ ਹੈ, ਜਿਸ ਦੇ ਵਿੱਚ ਦੂਰੋਂ ਨੇੜਿਓਂ ਆ ਕੇ ਸੰਗਤਾਂ ਨੇ ਪਰਿਵਾਰਾਂ ਸਮੇਤ ਬੱਚਿਆਂ ਦੇ ਨਾਲ ਇਸ ਐਗਜ਼ੀਬਿਸ਼ਨ ਦਾ ਆਨੰਦ ਮਾਣਿਆ ਹੈਗਾ। ਉਹਨਾਂ ਦੇ ਰੂਹਾਂ ਤੱਕ ਇਹ ਪੇਂਟਿੰਗ ਪਹੁੰਚੀ ਆ ਤੇ ਨਾਲ ਦੇ ਨਾਲ ਬੀਤੇ ਸੋਮਵਾਰ ਤੋਂ ਆਰਟ ਕੈਂਪ ਜਿਹੜਾ ਆ ਉਹ ਲਗਾਇਆ ਗਿਆ ਸੀ। 2019 ਦੇ ਵਿੱਚ ਵੀ ਆਪਾਂ ਇਹ ਆਰਟ ਕੈਂਪ ਲਗਵਾਇਆ ਸੀ, ਜਿਸ ਦੇ ਵਿੱਚ ਛੋਟੀ ਉਮਰ ਤੋਂ ਜਿਹੜੇ ਆ ਹਾਈ ਸਕੂਲ ਤੱਕ ਦੇ ਜਿਹੜੇ ਬੱਚੇ ਆ ਉਹਨਾਂ ਦੇ ਲਈ ਇਹ ਆਰਟ ਕੈਂਪ ਸੀਗਾ। ਸੋ ਇਸ ਸਾਲ ਵੀ 8 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਦੇ ਲਈ ਇਹ ਆਰਟ ਕੈਂਪ ਲਗਾਇਆ ਗਿਆ, ਜਿਸ ਨੂੰ 2 ਹਿੱਸਿਆਂ ਦੇ ਵਿੱਚ ਰੱਖਿਆ ਗਿਆ। 8 ਸਾਲ ਤੋਂ ਲੈ ਕੇ 12 ਸਾਲ ਤੇ 12 ਸਾਲ ਤੋਂ ਉੱਤੇ ਦੇ ਲਈ ਸੋ 2 ਗਰੁੱਪਸ ਬਣਾ ਕੇ ਸਰਦਾਰ ਪਰਮ ਸਿੰਘ ਹੁਣਾਂ ਨੇ ਜਿਨ੍ਹਾਂ ਦੀ ਐਗਜ਼ੀਬਿਸ਼ਨ ਆਪਾਂ ਦੇਖੀ ਆ, ਉਹਨਾਂ ਦੇ ਦੁਆਰਾ ਹੀ ਇਸ ਆਰਟ ਕੈਂਪ ਦੇ ਵਿੱਚ ਇੰਸਟਰਕਸ਼ਨ ਦਿੱਤੀ ਗਈ। ਸੋ ਬਹੁਤ ਸੋਹਣਾ ਇਹ ਓਵਰਆਲ ਪ੍ਰੋਗਰਾਮ ਹੋ ਨਿਬੜਿਆ ਤੇ ਅਸੀਂ ਤੁਹਾਡਾ ਬੱਚਿਆਂ ਦਾ ਤੇ ਬੱਚਿਆਂ ਦੇ ਪਰਿਵਾਰਾਂ ਦਾ, ਉਹਨਾਂ ਦੇ ਮਾਪਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਵੀ ਤੁਸੀਂ ਇਸ ਪੂਰੇ ਹੀ ਕੈਂਪ ਨੂੰ ਤੇ ਇਸ ਐਗਜ਼ੀਬਿਸ਼ਨ ਨੂੰ ਜਿਹੜਾ ਉਹ ਸਫਲ ਬਣਾਇਆ ਹੈਗਾ ਆ ਤੇ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਦਾਂ ਦੇ ਹੋਰ ਪ੍ਰੋਗਰਾਮ ਜਿਹੜੇ ਆ ਉਹ ਅਸੀਂ ਜ਼ਰੂਰ ਉਲੀਕਦੇ ਰਵਾਂਗੇ ਤੇ ਤੁਹਾਡੇ ਇਦਾਂ ਹੀ ਸਾਥ ਦੇ ਸਾਨੂੰ ਉਮੀਦ ਜਿਹੜੀ ਆ ਉਹ ਰਹੇਗੀ। ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਤੇ ਹੁਣ ਇਸ ਤੋਂ ਬਾਅਦ ਦੇ ਵਿੱਚ ਆਪਾਂ ਕੁਝ ਬੱਚਿਆਂ ਦੇ ਦੁਆਰਾ ਜਿਹੜੀਆਂ ਪਰਫਾਰਮੈਂਸਿਸ ਹੋਣਗੀਆਂ ਉਹ ਆਪਾਂ ਦੇਖਾਂਗੇ। ਜਿਹੜੇ ਵੀ ਕਿਸੇ ਬੱਚੇ ਦੇ ਮਨ ਦੇ ਵਿੱਚ ਹੈਗਾ ਜੇ ਉਹ ਕੁਝ ਆ ਕੇ ਬੋਲਣਾ ਚਾਹੁੰਦੇ ਆ, ਉਹ ਆਰਟ ਕੈਂਪ ਉਹਨਾਂ ਦੇ ਲਈ ਕਿੱਦਾਂ ਦਾ ਰਿਹਾ, ਕੀ ਉਹਨਾਂ ਨੇ ਕੁਝ ਸਿੱਖਿਆ, ਕੀ ਗੱਲ ਕਰਨਾ ਚਾਹੁੰਦੇ ਆ, ਉਸ ਦੇ ਲਈ ਵੀ ਜਿਹੜਾ ਸਟੇਜ ਓਪਨ ਰਹੇਗਾ। ਤੇ ਜੇ ਬੱਚਿਆਂ ਨੇ ਕੁਝ ਹੋਰ ਪਰਫਾਰਮ ਵੀ ਕਰਨਾ ਹੋਵੇ ਤਾਂ ਉਸ ਦੇ ਲਈ ਵੀ ਇਹ ਆਰਟ ਕੈਂਪ ਜਿਹੜਾ ਰਾਈਟ ਨਾਓ ਆਪਾਂ ਜਿਹੜੀ ਗੱਲਬਾਤ ਕਰ ਰਹੇ ਹਾਂ ਇਹ ਜਿਹੜੀ ਓਪਨ ਰਹੇਗੀ। ਫਿਰ ਉਸ ਤੋਂ ਬਾਅਦ ਦੇ ਵਿੱਚ ਆਪਾਂ ਪਰਮ ਸਿੰਘ ਹੁਣਾਂ ਤੋਂ ਉਹਨਾਂ ਨੂੰ ਸੱਦਾ ਦੇਵਾਂਗੇ, ਉਹਨਾਂ ਦਾ ਖੁਦ ਦਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਇਸ ਪੂਰੀ ਐਗਜ਼ੀਬਿਸ਼ਨ ਅਤੇ ਕੈਂਪ ਉਸ ਦੇ ਬਾਬਤ। ਤੇ ਇਦਾਂ ਹੀ ਬੜੇ ਪਿਆਰ ਦੇ ਨਾਲ ਤੁਸੀਂ ਸਾਰੇ ਜਣੇ ਬੈਠੇ ਰਹੋ। ਬੱਚਿਓ ਤੁਸੀਂ ਵੀ ਤੁਹਾਡਾ ਥੈਂਕ ਯੂ ਵਿਸ਼ੇਸ਼ ਤੌਰ ਦੇ ਉੱਤੇ ਵੀ ਬੜੇ ਹੀ ਡਿਸਪਲਿਨ ਦੇ ਨਾਲ ਬੜੇ ਪਿਆਰ ਦੇ ਨਾਲ ਤੁਸੀਂ ਜਿਹੜੇ ਬੈਠੇ ਹੋ ਸੁਣ ਰਹੇ ਹੋ। ਉਹਦਾ ਮੁਸ਼ਕਲ ਹੁੰਦਾ ਹੈ, ਜਦੋਂ ਵੀ ਅਸੀਂ ਤੁਹਾਡੀ ਉਮਰ ਦੇ ਸੀ ਸਾਨੂੰ ਵੀ ਹੁੰਦਾ ਸੀ ਵੀ ਭੱਜਦੇ ਦੌੜਦੇ ਰਹੀਏ ਵੀ ਇਦਾਂ ਦਾ ਕੰਮ ਔਖਾ ਹੈ, ਪਰ ਚਲੋ ਥੈਂਕ ਯੂ ਤੁਹਾਡਾ ਬਹੁਤ ਤੇ ਜਿਹਨਾਂ ਬੱਚਿਆਂ ਨੇ ਨਾਮ ਲਿਖਵਾਏ ਆ ਉਹਨਾਂ ਨੂੰ ਮੈਂ ਵਾਰੀ ਸਿਰ ਸੱਦੂਗਾ। ਤੁਸੀਂ ਫਿਰ ਵਾਰੀ ਸਿਰ ਆ ਕੇ ਆਪਣਾ ਜਿਹੜੀ ਆ ਪਰਫਾਰਮੈਂਸ ਜੋ ਵੀ ਤੁਸੀਂ ਆਪਣੀ ਗੱਲ ਕਰਨਾ ਚਾਹੁੰਦੇ ਹੋ, ਸਪੀਚ ਦੇਣਾ ਚਾਹੁੰਦੇ ਹੋ, ਉਸ ਦੇ ਲਈ ਜਿਹੜਾ ਤੁਹਾਡੇ ਲਈ ਜਿਹੜਾ ਸਟੇਜ ਆ ਉਹ ਖੁੱਲ੍ਹਾ ਰਹੇਗਾ। ਸੋ ਆਪਣੇ ਕੋਲ ਜਿਹੜੇ ਫਰੈਜ਼ਨੋ ਸਟੇਟ ਯੂਨੀਵਰਸਿਟੀ ਤੋਂ ਜਿਹੜੇ ਪ੍ਰੋਫੈਸਰ ਆ ਉਹ ਵੀ ਪਹੁੰਚੇ ਹੋਏ ਨੇ, ਗੁਰਰੀਤ ਸਿੰਘ ਹੁਣੀ, ਉਹਨਾਂ ਦਾ ਵੀ ਥੈਂਕ ਯੂ ਆ। ਕੁਲਵੰਤ ਸਿੰਘ ਜੀ ਜਿਹੜੇ ਪਹੁੰਚੇ ਹੋਏ ਆ, ਬਾਕੀ ਮਾਪਿਆਂ ਦੇ ਜਿਹੜੇ ਬੱਚੇ ਨੇ ਉਹ ਵੀ ਜਿਹੜੇ ਬੱਚਿਆਂ ਦੇ ਜਿਹੜੇ ਮਾਪੇ ਆ ਉਹ ਵੀ ਜਿਹੜੇ ਨਾਲ ਆਏ ਆ। ਸੋ ਸਾਰਿਆਂ ਦਾ ਧੰਨਵਾਦ। ਤੇ ਸਭ ਤੋਂ ਪਹਿਲਾਂ ਮੈਂ ਸੱਦਾ ਦਊਂਗਾ ਹਰਗੁਣ ਕੌਰ, ਇਹ ਕੁਝ ਗੱਲਬਾਤ
ਕਰਨਾ ਚਾਹੁੰਦੇ ਨੇ, ਕਿੱਦਾਂ ਦਾ ਇਹਨਾਂ ਦਾ ਕੈਂਪ ਦੇ ਵਿੱਚ ਓਵਰਆਲ ਐਕਸਪੀਰੀਅੰਸ ਰਿਹਾ, ਤਜਰਬਾ ਰਿਹਾ, ਉਸ ਦੇ ਬਾਰੇ ਆਪਣੇ ਨਾਲ ਗੱਲ ਕਰਾਂਗੇ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹਰਗਨ ਕੌਰ ਮਨੇਸ ਹੈ। ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਬਾਬਾ ਦੀਪ ਸਿੰਘ ਜੀ ਦੀ ਹਿਸਟਰੀ ਬਾਰੇ ਦੱਸਣਾ ਚਾਹੁੰਦੀ ਹਾਂ। ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਨੂੰ ਅੰਮ੍ਰਿਤਸਰ ਦੇ ਵਿੱਚ ਹੋਇਆ ਸੀ। ਬਾਬਾ ਜੀ ਨੇ ਪਿਤਾ ਦਾ ਨਾਮ ਭਾਈ ਭਗਤ ਸਿੰਘ ਅਤੇ ਮਾਤਾ ਜੋਨੀ ਜੀ ਸੀ। 12 ਸਾਲ ਦੀ ਉਮਰ ਵਿੱਚ ਬਾਬਾ ਜੀ ਅਨੰਦਪੁਰ ਸਾਹਿਬ ਵਿੱਚ ਮਾਤਾ ਪਿਤਾ ਨਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ। ਕੁਝ ਦਿਨ ਇਕੱਠੇ ਰਹਿਣ ਤੋਂ ਬਾਅਦ ਗੁਰੂ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਉਹਨਾਂ ਦੇ ਨਾਲ ਹੋਰ ਰਹਿਣ ਲਈ ਕਿਹਾ। 18 ਸਾਲ ਦੀ ਉਮਰ ਦੇ ਵਿੱਚ ਵਿਸਾਖੀ ਵਾਲੇ ਦਿਨ ਬਾਬਾ ਜੀ ਨੇ ਗੁਰੂ ਜੀ ਕੋਲੋਂ ਅੰਮ੍ਰਿਤ ਛਕਿਆ। ਇੱਥੇ ਹੀ ਬਾਬਾ ਜੀ ਨੇ ਹਥਿਆਰ ਚਲਾਉਣ ਦੇ ਨਾਲ ਨਾਲ ਭਾਈ ਮਨੀ ਸਿੰਘ ਜੀ ਕੋਲੋਂ ਗੁਰਮੁਖੀ ਤੇ ਗੁਰਬਾਣੀ ਸਿੱਖੀ। ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਘੋੜਾ ਤੇ ਸਵਾਰੀ ਅਤੇ ਸ਼ਿਕਾਰ ਕਰਨਾ ਸਿਖਾਇਆ। ਬਾਬਾ ਦੀਪ ਸਿੰਘ ਜੀ 13 ਨਵੰਬਰ 1757 ਨੂੰ ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਦੇ ਵਿੱਚ ਸ਼ਹੀਦ ਹੋ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਬਹੁਤ ਬਹੁਤ ਸ਼ੁਕਰੀਆ ਹਰਗਨ। ਤੇ ਕੁਝ ਹੋਰ ਬੱਚੇ ਜੇ ਉਹ ਆਪਣਾ ਨਾਮ ਲਿਖਵਾਉਣਾ ਚਾਹੁੰਦੇ ਨੇ, ਜੇ ਉਹ ਕੁਝ ਬੋਲਣਾ ਚਾਹੁੰਦੇ ਨੇ, ਪਰਫਾਰਮੈਂਸ ਕਰਨਾ ਚਾਹੁੰਦੇ ਨੇ, ਕੁਝ ਤੁਹਾਡੇ ਮਨ ਦੇ ਵਿੱਚ ਹੈਗਾ ਹੈ ਇਸ ਦੇ ਬਾਰੇ ਗੱਲਬਾਤ ਕਰਨ ਦੇ ਲਈ, ਤਾਂ ਤੁਸੀਂ ਪਲੀਜ਼ ਮੈਨੂੰ ਆਪਣਾ ਜਿਹੜਾ ਨਾਮ ਆ ਲਿਖਵਾ ਦਿਓ। ਤੇ ਹੁਣ ਸਵਨੀਤ ਕੌਰ, ਇਹਨਾਂ ਨੂੰ ਮੈਂ ਸੱਦਾ ਦਿੰਦਾ ਤੇ ਇਹ ਪੇਂਟਿੰਗਸ ਦੇ ਬਾਰੇ ਜਿਹੜਾ ਕੁਝ ਗੱਲਬਾਤ ਕਰਨਾ ਚਾਹੁੰਦੇ ਆ। ਸੋ ਇੱਕ ਚੀਜ਼ ਮੈਂ ਜ਼ਰੂਰ ਦੱਸਣਾ ਚਾਹੂੰਗਾ, ਜਿਹੜੇ ਵੀ ਤੁਸੀਂ ਸਾਰੇ ਜਣੇ ਆਏ ਐਗਜ਼ੀਬਿਸ਼ਨ ਤੁਸੀਂ ਸਾਰਿਆਂ ਨੇ ਦੇਖੀ ਆ, ਇਹ ਜਿਹੜੀ ਚਿੱਤਰਕਾਰੀ ਆਪਾਂ ਦੇਖ ਰਹੇ ਹਾਂ ਇਹ ਇਤਿਹਾਸ ਦੇ ਉਹਨਾਂ ਪਲਾਂ ਨੂੰ ਸਰਦਾਰ ਕਰਮ ਸਿੰਘ ਹੋਣਾ ਨੇ ਚਿੱਤਰਾਂ ਦੇ ਵਿੱਚ ਪਰੋਇਆ ਆ ਵੀ ਬਹੁਤ ਹੀ ਇੰਪੋਰਟੈਂਟ, ਬਹੁਤ ਹੀ ਮਹੱਤਤਾ ਜਿਹੜੀ ਉਹ ਰੱਖਦੇ ਸੀਗੇ, ਜਿਸ ਦੇ ਕਰਕੇ ਬਹੁਤ ਵੱਡੀਆਂ ਘਟਨਾਵਾਂ ਉਸ ਤੋਂ ਬਾਅਦ ਦੇ ਵਿੱਚ ਵਾਪਰੀਆਂ। ਤੇ ਮੈਂ ਸਾਰਿਆਂ ਨੂੰ ਇਹ ਜ਼ਰੂਰ ਬੇਨਤੀ ਕਰੂੰਗਾ, ਜੇ ਥੱਲੇ ਉਹ ਇਤਿਹਾਸ ਨਹੀਂ ਪੜ੍ਹ ਸਕੇ ਤਾਂ ਉਹ ਇੱਕ ਵਾਰੀ ਜ਼ਰੂਰ ਉਸ ਦੇ ਥੱਲੇ ਪੇਂਟਿੰਗ ਦੇ ਥੱਲੇ ਲਿਖਿਆ ਹੋਇਆ ਇਤਿਹਾਸ ਪੜ੍ਹੋ, ਤਾਂ ਜੋ ਤੁਸੀਂ ਵੀ ਉਸ ਇਤਿਹਾਸ ਦੇ ਨਾਲ ਜਿਹੜਾ ਉਹ ਜਾਣੂ ਹੋ ਸਕੋ। ਤੇ ਸਵਨੀਤ ਕੌਰ ਅੱਜ मेरा नाम सवनीत, मैंने आर्ट एंड ड्राइंग मैंने वधिया लगता मैं लर्न करी हाँ लाइन पे फोकस करना एंड वाहिगुरू जी का खालसा, वाहिगुरू जी की फतेह। बहुत बहुत शुक्रिया साहब, थैंक यू वेरी मच। देखो हिम्मत करके स्टेज उत्ते आके बोलना बड़ा औखा काम हुंदा है, इन्ने सारिਆਂ ਦੇ ਸਾਹਮਣੇ ਪਬਲਿਕ ਸਪੀਕਿੰਗ ਦੇ ਵਿੱਚ ਵੱਡੇ ਵੱਡੇ ਦੀਆਂ ਲੱਤਾਂ ਕੰਬ ਜਾਂਦੀਆਂ ਨੇ। ਸੋ ਬਹੁਤ ਬਹੁਤ ਸ਼ੁਕਰੀਆ। ਤੇ ਇਸ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ, ਰਾਵੀ ਕੌਰ ਤੇ ਅਵਰੀਨ ਕੌਰ, ਤੁਸੀਂ ਸਾਰਿਆਂ ਨੇ ਕਲਾਸ ਦੇ ਆਪਣੇ ਐਕਸਪੀਰੀਅੰਸ ਦੇ ਬਾਰੇ ਬੋਲਣਾ ਹੈ। ਸੋ ਹਰਜੋਤ ਸਿੰਘ। सत श्री अकाल, मेरा नाम है हरजोत सिंह तौर तो मैं स्पीच दूंगा मेरा एक्सपीरियंस आर्ट क्लास विच। आर्ट क्लास विच मेरा पहला साल सी this year. It was my first year. I learned how to mix colors, how to draw straight lines, and I also learned how to shade very well. If there is a next year, I would highly recommend for you to go next year, and it's really fun to learn, and I think you should join our class. वाहिगुरू जी का खालसा, वाहिगुरू जी की फतेह। थैंक यू, बहुत बहुत शुक्रिया। रावी कौर, रावी मास्क लगा लो, मैं फड़ कर
ਕਾਫੀ ਕਾਰਟੂਨ ਨਾਲੇ ਮੈਨੂੰ ਬਹੁਤ ਚੰਗਾ ਲੱਗਿਆ ਆਰਟ ਕਲਾਸ ਫਨ ਸੀ ਨਾਲ ਮੈਨੂੰ ਚੰਗਾ ਲੱਗਿਆ ਤੁਹਾਨੂੰ ਬਹੁਤ ਚੰਗਾ ਲੱਗਾ ਤਾਂ ਇੰਸਟ੍ਰਕਟਰ ਟੀਚਰ ਕਿਦਾਂ ਸੀਗੇ ਵਧੀਆ ਤੁਸੀਂ ਕੀ ਸਿੱਖਿਆ ਮੈਂ ਸਿੱਖਿਆ ਸੀ ਡਰਾਅ ਕਿੱਦਾਂ ਕਰਨ ਨੂੰ ਮੈਂ ਕਲਰ ਮਿਕਸ ਪਤਾ ਨਹੀਂ ਕਿੱਦਾਂ ਕਰਨ ਨੂੰ ਨਾਲੇ ਮੈਨੂੰ ਪਤਾ ਸੀ ਕਿੱਦਾਂ ਕਰਨ ਨੂੰ ਹੋਰ ਕੁਝ ਕਹਿਣਾ ਆ ਨਹੀਂ ਓਕੇ ਥੈਂਕ ਯੂ ਸਤਿ ਸ਼੍ਰੀ ਅਕਾਲ ਬੁਲਾ ਸਤਿ ਸ਼੍ਰੀ ਅਕਾਲ ਥੈਂਕ ਯੂ ਵੈਰੀ ਗੁੱਡ ਸ਼ਾਬਾਸ਼ ਥੈਂਕ ਯੂ ਤੇ ਅਵਲੀਨ ਕੌਰ ਅਰਲੀਨ ਕੌਰ ਸਤਿ ਸ਼੍ਰੀ ਅਕਾਲ ਤੁਸੀਂ ਦੱਸੋ ਕਿ ਕੀ ਸਿੱਖਿਆ ਪੇਂਟਿੰਗ ਦੇ ਇਸ ਵਾਸਤੇ ਵਿੱਚ ਇਸ ਵਾਰ ਡੀਟੇਲ ਹਾਂਜੀ ਡੀਟੇਲ ਡਿਟੇਲਸ ਕਿੰਨਾ ਦੀਆਂ ਡਿਟੇਲਸ ਜਿਵੇਂ ਅੱਖਾਂ ਵਾਂਗੂ ਓਕੇ ਸੋ ਹੋਰ ਕੁਝ ਕੀ ਪੇਂਟ ਕੀਤਾ ਕੀ ਪੇਂਟਿੰਗ ਬਣਾਈਆਂ ਸੀ ਇਸ ਵਾਰ ਰੇਨਬੋ ਟਰਬਨ ਹੋਰ ਕੁਝ ਕਹਿਣਾ ਹਾਊਸ ਹੋਰ ਕੁਝ ਕਹਿਣਾ ਨਹੀਂ ਸਤਿ ਸ਼੍ਰੀ ਅਕਾਲ ਬਸ ਥੈਂਕ ਯੂ ਤੇ ਰਾਜ ਕਿਰਨ ਕੌਰ ਤੇ ਮਨ ਕਿਰਨ ਕੌਰ ਰਾਜ ਕਿਰਨ ਕੌਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਹੈ ਰਾਜ ਕਿਰਨ ਕੌਰ ਤੇ ਮੈਂ ਬੰਦਾ ਸਿੰਘ ਬਹਾਦਰ ਬਾਰੇ ਕੁਝ ਹਿਸਟਰੀ ਸੁਣਾਉਂਗੀ। ਬੰਦਾ ਸਿੰਘ ਬਹਾਦਰ ਦਾ ਜਨਮ 26 ਅਕਤੂਬਰ 1670 ਦੇ ਵਿੱਚ ਹੋਇਆ ਸੀ। ਉਹਨਾਂ ਦਾ ਜਨਮ ਨਾਮ ਸੀ ਲక్ష్మణ ਦਾਸ ਤੇ ਉਹਨਾਂ ਦੇ ਮਾਤਾ ਪਿਤਾ ਦਾ ਨਾਮ ਸੀ ਰਾਮ ਭਾਰਦਵਾਜ ਤੇ ਸੁਲੱਖਣੀ ਦੇਵੀ। ਉਹਨਾਂ ਦੇ ਹੋਰ ਨਾਮ ਵੀ ਸੀ ਤੇ ਉਹ ਸੀ ਮਾਧੋ ਦਾਸ। ਉਹਨਾਂ ਦੀ ਸਿੰਘਣੀ ਦਾ ਨਾਮ ਸੀ ਸੁਸ਼ੀਲ ਕੌਰ ਤੇ ਉਹਨਾਂ ਦੇ ਪੁੱਤਰ ਦਾ ਨਾਮ ਸੀ ਅਜੇ ਸਿੰਘ। ਬੰਦਾ ਸਿੰਘ ਬਹਾਦਰ ਦਾ ਨਾਮ ਉਦੋਂ ਹੋਇਆ ਜਦੋਂ ਉਹਨਾਂ ਨੇ ਖੰਡੇ ਦੀ ਮੌਲ ਲਈ ਸੀ। ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਨੂੰ ਮਾਰ ਕੇ ਖਾਲਸਾ ਰਾਜ ਬਹੁਤ ਵੱਡਾ ਕੀਤਾ ਸੀ। ਉਹਨਾਂ ਨੇ ਨਾਨਕ ਸ਼ਾਹੀ ਸਿੱਖਾ ਜਾਰੀ ਕੀਤਾ ਸੀ। ਨਾਲੇ ਉਹਨਾਂ ਨੇ ਸਾਨੂੰ ਜ਼ਿਮੀਂਦਾਰ ਬਣਾਇਆ ਸੀ। ਬੰਦਾ ਸਿੰਘ ਬਹਾਦਰ ਨੇ ਬਹੁਤ ਵੱਡੇ ਵਧੀਆ ਤੇ ਵੱਡੇ ਕੰਮ ਕੀਤੇ ਸੀ। ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਆਰਟ ਕੈਂਪ ਦਾ ਐਕਸਪੀਰੀਅੰਸ ਵੀ ਸ਼ੇਅਰ ਕਰਨਾ ਚਾਹੁੰਦੇ ਹੋ ਪਲੀਜ਼ ਮੇਰਾ ਆਰਟ ਕੈਂਪ ਦਾ ਐਕਸਪੀਰੀਅੰਸ ਬਹੁਤ ਵਧੀਆ ਸੀ ਬਿਕਾਜ਼ ਮੈਂ ਆਰਟ ਬਹੁਤ ਇੰਜੋਏ ਕਰਦੀ ਬਟ ਮੇਰੀ ਫੇਵਰਿਟ ਪਾਰਟ ਸੀ ਟੈਕਸਚਰ ਤੇ ਐਕਚੁਅਲੀ ਜਦੋਂ ਲਰਨ ਕਰਨ ਨੂੰ ਕਿੱਦਾਂ ਵਧੀਆ ਆਇਆ ਸੋ ਮੈਂ ਵੈਰੀ ਲਾਈਕ ਕੀਤੀ ਆਰਟ ਕਲਾਸ ਬਿਕਾਜ਼ ਮੈਂ ਆਪਣੀ ਭੈਣ ਦੇ ਨਾਲ ਕਰ ਸਕਦੀ ਸੀ ਨਾਲ ਮੇਰੀ ਟੀਚਰ ਵੀ ਵੈਰੀ ਵਧੀਆ ਸੀ। ਵੈਰੀ ਵਧੀਆ ਸੀ ਥੈਂਕ ਯੂ ਪਰਮ ਸਿੰਘ ਜੀ ਵੈਰੀ ਵਧੀਆ ਹੋ ਗਿਆ ਜੀ ਹੁਣ ਨਹੀਂ ਬਹੁਤ ਵਧੀਆ ਜੀ ਚੰਗੀ ਗੱਲ ਆ। ਸੋ ਜੇ ਹੋਰ ਵੀ ਕੋਈ ਬੱਚੇ ਜੇ ਕਿਸੇ ਨੇ ਕੁਝ ਬੋਲਣਾ ਚਾਹੁੰਦੇ ਆ ਤੇ ਪਲੀਜ਼ ਹਰਵਿੰਦਰ ਸਿੰਘ ਹੁਣਾਂ ਨੂੰ ਇੱਧਰ ਜਿਹੜਾ ਉਹ ਨਾਮ ਆ ਉਹ ਲਿਖਵਾ ਦੇਣ। ਤੇ ਇਸ ਤੋਂ ਬਾਅਦ ਚ ਮਨ ਕਿਰਨ ਕੌਰ। ਸੋ ਬਾਬਾ ਬੰਦਾ ਸਿੰਘ ਬਹਾਦਰ ਹੁਣਾਂ ਦੀ ਇਹਨਾਂ ਨੇ ਗੱਲ ਕੀਤੀ ਜਿੱਦਾਂ ਇਹਨਾਂ ਨੇ ਦੱਸਿਆ ਵੀ ਜ਼ਿਮੀਂਦਾਰ ਆਪਾਂ ਨੂੰ ਬਣਾ ਕੇ ਗਏ ਖੇਤਾਂ ਵਾਲੇ ਬਣਾ ਕੇ ਗਏ ਤੇ ਅੱਜ ਉਹੀ ਜਿਹੜੀ ਹੋਂਦ ਦੀ ਲੜਾਈ ਆਪਾਂ ਨਾਲ ਦੇ ਨਾਲ ਫਾਰਮਰ ਪ੍ਰੋਟੈਸਟ ਜਿਹੜਾ ਆਪਾਂ ਪੰਜਾਬ ਦੇ ਵਿੱਚ ਉੱਥੇ ਭਾਰਤ ਵਿੱਚ ਦੇਖ ਰਹੇ ਆ। ਸੋ ਆਪਾਂ ਜਿੱਥੇ ਵੀ ਬੈਠੇ ਆ ਜਿੱਦਾਂ ਵੀ ਹੈਗੇ ਆ ਚਾਹੇ ਦੇਖੋ ਆਪਾਂ ਰਾਈਟ ਨਾਓ ਕੈਲੀਫੋਰਨੀਆ ਦੀ ਉਸ ਧਰਤੀ ਦੇ ਉੱਤੇ ਆ ਜਿੱਥੇ ਫਾਰਮਿੰਗ ਜਿਹੜੀ ਉਹ ਹੁੰਦੀ ਆ। ਸੋ ਆਪਾਂ ਉਸ ਚੀਜ਼ ਨੂੰ ਜਾਣਦੇ ਆ ਪਹਿਚਾਨਦੇ ਆ ਚੰਗੀ ਤਰ੍ਹਾਂ ਸਮਝਦੇ ਆ। ਸੋ ਜ਼ਰੂਰ ਵੱਧ ਤੋਂ ਵੱਧ ਆਪਾਂ ਸਾਥ ਦੇਣਾ ਹੈ ਜਿਹੜੇ ਫਾਰਮਿੰਗ ਦੇ ਜਿਹੜੇ ਪ੍ਰੋਟੈਸਟ ਇਸ ਟਾਈਮ ਫਾਰਮ ਪ੍ਰੋਟੈਸਟ ਦੇ ਉੱਤੇ ਚੱਲ ਰਹੇ ਆ। ਸੋ ਜਿਹਨੂੰ ਜਿੱਥੇ ਵੀ ਜਦੋਂ ਵੀ ਮੌਕਾ ਮਿਲਦਾ ਆ ਫਾਰਮਰ ਪ੍ਰੋਟੈਸਟ ਦੀ ਜ਼ਰੂਰ ਗੱਲ ਕਰਿਆ ਕਰੋ। ਆਜੋ ਮਨ ਕਰੋ ਤੁਸੀਂ ਸਾਈਡ ਤੇ ਆ ਜਾਓ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਹੈਗਾ ਮਨਕਿਰਨ ਕੌਰ ਜੰਡ ਤੇ ਮੈਂ ਪਾਠ ਸੁਣਾਉਂਗੀ। ਏਕ ਓਂਕਾਰ ਸਤਿਨਾਮ
गुरप्रसाद सतनाम इट्स ओके गुरप्रसाद जप आद सत लगाल हैप्पी सच नान खुशी की सच फतेह बुला वाहिगुरु जी का खालसा वाहिगुरु जी की फतेह। आर्ट कैंप था मैंने वेरी फन लग्या सी ते शेडिंग मैंने लर्न हुई ते मिक्सिंग कलर्स ते मैं मेरी टीचर वेरी फन सी। थैंक यू। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਹੋਰ ਵੀ ਬੱਚੇ ਜੇ ਤੁਸੀਂ ਆਪਣੇ ਆਰਟ ਕੈਂਪ ਦਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਦੱਸਿਓ। ਮੈਂ ਦੇਖਿਆ ਵੀ ਇਹ 12 ਸਾਲ ਤੋਂ ਘੱਟ ਦੀ ਉਮਰ ਵਾਲੇ ਬੱਚਿਆਂ ਨੇ ਜ਼ਿਆਦਾ ਐਕਸਪੀਰੀਅੰਸ ਸ਼ੇਅਰ ਕੀਤਾ ਆ। ਜਿਹੜੇ ਥੋੜੇ ਵੱਡੇ ਆ ਉਹ ਵੀ ਜ਼ਰੂਰ ਦੱਸਣ ਵੀ ਤੁਹਾਨੂੰ ਕਿੱਦਾਂ ਦਾ ਲੱਗਾ। ਜਿਹੜਾ ਇੱਕ ਤੁਸੀਂ ਬਹੁਤ ਹੀ ਸੋਹਣਾ ਪ੍ਰੋਜੈਕਟ ਲਾਸਟ ਦੇ ਵਿੱਚ ਸਾਰਿਆਂ ਨੇ ਮਿਲ ਕੇ ਬਣਾਇਆ ਆ, ਉਸ ਦੇ ਬਾਰੇ ਵੀ ਜੇ ਕੋਈ ਆ ਕੇ ਸ਼ੇਅਰ ਕਰਨਾ ਚਾਹੁੰਦਾ ਆ, ਕਿਸੇ ਦੇ ਮਨ ਦੇ ਵਿੱਚ ਹੈਗਾ ਆ, ਤਾਂ ਉਹ ਜਿਹੜਾ ਉਹ ਜ਼ਰੂਰ ਆਪਾਂ ਨੂੰ ਦੱਸਣ। ਤੇ ਇਸ ਤੋਂ ਬਾਅਦ ਦੇ ਵਿੱਚ ਸੁਖਨ ਸਿੰਘ। वाहिगुरु जी का खालसा वाहिगुरु जी की फतेह। सत श्री अकाल, मेरा नाम सुखन है and I like this art class because I learned how to draw outlines. I recommend this class to any other kids who like art and I would like to thank my teacher Param Singh. वाहिगुरु जी का खालसा वाहिगुरु जी की फतेह। ਬਹੁਤ ਬਹੁਤ ਸ਼ੁਕਰੀਆ ਸੁਖਨ। ਸੋ ਇਸ ਤੋਂ ਬਾਅਦ ਚ ਆਪਣੇ ਕੋਲ ਨੇ ਇੱਕ ਬੇਕਰਸਫੀਲਡ ਤੋਂ ਪਰਿਵਾਰ ਵੀ ਸਾਡੇ ਕੋਲ ਆਇਆ ਹੈ। ਅਰਜਨ ਸਿੰਘ ਬੱਚਾ ਆ ਤੇ ਉਹ ਕਾਫੀ ਚਿਰ ਤੋਂ ਆਪਣੇ ਨਾਲ ਅੱਜ ਸਵੇਰ ਤੋਂ ਜੁੜੇ ਹੋਏ ਆ ਤੇ ਉਹ ਵੇਟ ਕਰ ਰਹੇ ਸੀਗੇ ਵੀ ਮੈਂ ਵੀ ਕੁਝ ਜਿਹੜਾ ਉਹ ਸੁਣਾਉਣਾ ਚਾਹੁੰਦਾ। ਆਲਦੋ ਇਹ ਕੈਂਪ ਦੇ ਵਿੱਚ ਤਾਂ ਨਹੀਂ ਸੀਗੇ ਪਰ ਕੋਈ ਨਹੀਂ, ਥੈਂਕ ਯੂ। ਸਸਕਾਰ, ਮੇਰਾ ਨਾਮ ਅਰਜਨ ਸਿੰਘ ਬਰੋੜ ਆ। ਨਾਲੇ ਰੋਜ਼ ਜਦੋਂ ਬੱਚੇ ਜਦੋਂ ਉਹ ਕਰਦੇ ਆ ਲਰਨ ਕਰਦੇ, ਨਾਲੇ ਮੇਰੀ ਟੀਚਰ ਮੇਰੇ ਕਲਾਸ 'ਚ ਸੈਕਿੰਡ ਡੇ ਸਮਰ ਸਕੂਲ ਬਹੁਤ ਨਾਈਸ ਸੀਗੀ, ਬਹੁਤ ਚੀਜ਼ਾਂ ਲਰਨ ਕੀਤੀਆਂ ਨਾਲ ਮੈਂ ਰੋਜ਼ ਫਰਸਟ ਪਲੇਸ 'ਤੇ ਸੀ ਐਂਡ ਆਲਵੇਜ਼। ਗੁੱਡ ਜੌਬ, ਗੁੱਡ ਜੌਬ। ਕੌਨਫੀਡੈਂਸ ਹੋਣਾ ਚਾਹੀਦਾ ਹੈ ਜੀ, ਇਹ ਇਵੈਂਚੁਅਲੀ ਇਹੀ ਚੀਜ਼ ਮੈਟਰ ਕਰਦੀ ਆ। ਸੋ ਇਹ ਬੱਚਿਆਂ ਦੇ ਇਦਾਂ ਦੇ ਪ੍ਰੋਗਰਾਮ ਕਰਵਾਉਣ ਦਾ ਮਕਸਦ ਵੀ ਸਾਡਾ ਨਾਲ ਦੇ ਨਾਲ ਇਸ ਦੇ ਵਿੱਚ ਇਹੀ ਹੁੰਦਾ ਆ ਵੀ ਜਿਹੜੇ ਬੱਚੇ ਸ਼ਾਈ ਮਹਿਸੂਸ ਕਰਦੇ ਆ, ਥੋੜੀ ਸੰਗ ਜਾਂਦੇ ਇੱਕ ਦੂਜੇ ਤੋਂ, ਸੰਗਣ ਦੀ ਜ਼ਰੂਰਤ ਨਹੀਂ। ਤੁਸੀਂ ਆ ਕੇ ਦੇਖੋ, ਕੋਈ ਵੀ ਆ ਕੇ ਜਿੱਦਾਂ ਦੀ ਵੀ ਕੋਈ ਗੱਲ ਕਰਨਾ ਚਾਹੁੰਦਾ ਆ ਤੇ ਉਹ ਜ਼ਰੂਰ ਗੱਲ ਕਰ ਸਕਦੇ ਆ। ਤੇ ਹੁਣ ਭਵਲੀਨ ਕੌਰ। सारे जाने मेरा नाम भवलीन कौर गिला ते मैं तुहानू आर्ट करनी सुनाऊंगी। हरे हरे का उत्ते सप फुक्का मारदा, हरे हरे का उत्ते सप फुक्का मारदा, भजो वीरो वे बापू कन्ना मचां चाहदा, भजो वीरो वे बापू कन्ना मचां चाहदा। बारी बरसी कटन जासी कट के लियांदा लड्डू, कपड़े तंदी नू अपने थैंक यू पवलीन, थैंक यू वेरी मच, बहुत बहुत शुक्रिया। ते गुरसहज कौर, आ जाओ आज इधर आ। ਸਤਿਕਾਰ, ਮੈਂ ਗੁਰਸਹਿਜ ਕੌਰ ਹੈਗੀ। ਮੈਨੂੰ ਕੁਛ ਦੱਸਣਾ ਆ। दसो। ऑल नाइट मैं पापा जी का नाम सारे मैं आपे मैनू हाँ जी कोई नहीं, तुसी दसो, तुसी बाबा जी का नाम सुनाओ। सुनाओ। विनायक देव जी, गुरु अंगद देव जी, गुरु अमरदास जी, गुरु रामदास जी, गुरु अर्जन देव जी, हरगोविंद जी, हराई जी, हरकृष्ण जी, तेग बहादुर जी, गोविंद सिंह जी,
ਇਹ ਚਾਰ ਸਾਹਿਬਜ਼ਾਦੇ ਵੀ ਸੁਣਾਓ। ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ। ਫਤਿਹ ਬੁਲਾ ਲਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ। ਹੋਰ ਕਿਸੇ ਬੱਚੇ ਨੇ ਕੁਝ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਹੈ? ਹੱਥ ਖੜਾ ਕਰ ਦਿਓ, ਇੱਧਰ ਆ ਜਾਓ ਅੱਗੇ ਸਟੇਜ ਤੇ ਲਾਗੇ। ਤੇ ਮੈਂ ਫਰੈਜ਼ਨੋ ਸਟੇਟ ਯੂਨੀਵਰਸਿਟੀ ਤੋਂ ਜਿਹੜੇ ਪ੍ਰੋਫੈਸਰ ਗੁਰਰੀਤ ਸਿੰਘ ਬਰਾੜ ਆ, ਮੈਂ ਉਹਨਾਂ ਨੂੰ 2 ਮਿੰਟ ਦੇ ਲਈ ਕਹਿੰਦਾ ਵੀ ਤੁਸੀਂ ਵੀ ਆਓ ਤੇ ਆਪਣਾ ਇਹ ਤੁਹਾਡਾ ਬੱਚਾ ਵੀ ਇਸ ਕੈਂਪ ਦੇ ਵਿੱਚ ਸੀਗਾ, ਐਗਜ਼ੀਬਿਸ਼ਨ ਦੇ ਵਿੱਚ ਸੀਗਾ, ਵੀ ਜੇ ਤੁਸੀਂ ਕੁਝ ਚੰਦ ਸ਼ਬਦ ਜਿਹੜੇ ਆਪਣੇ ਆਏ ਆ ਦਰਸ਼ਕਾਂ ਦੇ ਨਾਲ ਜਿਹੜਾ ਸਾਂਝੇ ਕਰੋ। थैंक यू भाजी। प्यारे बच्चों, पेरेंट्स, मित्र प्यारिओ, सत श्री अकाल। मैनू अज इत्थे खड़िया बड़ी खुशी हो रही है कि फ्रेजनो दे विच आर्ट सीन दे विच इदां दी गलबात हो रही है, इदां दी एग्जीबिशन लगी है। जे देखिए तो पंजाबियों का फाइन आर्ट्स के नाल सूखम कलावां दे नाल बहुत डूंगा संबंध है। म्यूजिक है, रंगां दी पेंटिंग है, या असीं दूसरे कसीदाकारी की गल करिए, पर असीं कई बारी किसी एक हुनर के उत्ते स्टक होकर रह जाते हैं। मैं कई बारी कम्यूनिटी मैंबर्स के नाल जदों गल करदा तो ये चिंता अक्सर हुंदी है कि असीं इन्हां चीज़ों का पसार नहीं कर रहे, पर अज ये चीज़ को देख के मैनूं बड़ी खुशी हो रही है। धन्नवाद बहुत बहुत परम सिंह होरां दा जिन्हां ने ये मौका साडे बच्चों लई लैके आंदा। मैं 3 गल्लां करनियां। पहली तो बच्चों के लिए कि गो रीविजिट द हिस्टरी, रीडिस्कवर द रूट्स, रीडिस्कवर पंजाब। पेरेंट्स को भी आखूँगा कि तुसीं अपने बच्चों को लैके जाओ। ये जी हिस्टरी है, खास तौर पर जोड़े पीरियड के उत्ते परम सिंह होनी काम कर रहे हैं, ये इतिहास है, पर ये ही साडा भविख है, इहदा साडा फ्यूचर दी सारियां समस्यावां, भावें अमेरिका दी समस्यावां, भावें यूरोप दीयां ने, भावें साडियां पंजाब दीयां या भारत दीयां ने, इस दे विचों ही सानूं उन्हां दे हल लभणे। ये जिहड़े नोट्स तुहानूं कहा भाई जी ने पढ़न दे लई, ये तुसीं नोट्स पढ़ोगे, तुसीं भाई बोता सिंह गर्जा सिंह बारे जां बाबा दीप सिंह बारे जां जस्सा सिंह आलूवालिया होरां बारे पढ़ोगे तो तुहानूं पता लगना कि 2020-21 दे विच जिहड़ा किसान अंदोलन होया जां पंजाब दे विच जां पंजाब दी समस्यावां नूं लैके जिहड़ी रेजिस्टेंस असीं वो कणी जिहड़ी रेजिस्टेंस दी है जिहड़ी साडे विच लगातार हैगी है, वो इत्थों ही आउंदी है। सो अगलियां चीज़ां भी इत्थों ही आउणगीआं। सो पेरेंट्स को मैं गुजारिश करूँगा कि अपने बच्चों को इस चीज़ के लिए हलाशेरी दो। तो बच्चों थोड़ा फ्यूचर, यू डोंट हैव एनी लिमिट्स, गो चेज योर ड्रीम्स। कोशिश करेंगे कि आने वाले सालों के भी इदां दी एग्जीबिशनस लगदियां रहन। अखीर दे विच मैं सुरजीत पात्र होरां दे शेर दे नाल अपनी गल खत्म करदा कि पंछियां नूं उड़ान देंदा हां, पंछियां नूं उड़ान देंदा हां, लओ मैं अपना बयान देंदा हां, तपदे लोकां दे सिर करो छावां, तपदे लोकां दे सिर करो छावां, बिरख हां यही ज्ञान देंदा हां। धन्नवाद। सत श्री अकाल। थैंक यू, थैंक यू, बहुत बहुत शुक्रिया, बहुत मेहरबानी। आर्ट कैंप की जी आप गलबात दस रहे हैं भी जिदा छोटी उम्र के थोड़ी वड्डी उम्र के आ जो बच्चों ने अखीर के एक प्रोजैक्ट मिल के जोड़ा किया वो आप सारे को कहांगे बाद जिथे कैंप लगा सी उत्थे एक बार जरूर देख के आउण। उस टीम वर्क, हार्ड वर्क, फोकस, पेंटिंग, आर्ट सारा कुछ उसका जोड़ा एक सुमेल इन्होंने जो बच्चों ने वो बनाया है तो जरूर आप भी मेरे बेनती है भी जरूर एक बार उसनों जो प्रोग्राम इधर खत्म होता तुसीं देख के आओ। तो नाल ही ये भी दसते जाइए भी जिन्नियां भी पेंटिंग्स तुसीं इत्थे अज एग्जीबिशन दे विच देख रहे हो ये जे तुसीं तुहानूं पसंद ने तां तुसीं डेफिनेटली ये बाय भी कर सकते हो इन्हां दी वैबसाइट punjabartgallery.com दे उत्ते भी ते जां फिर तुसीं इत्थे भी बाय कर सकते हो। राइट नाउ इन्हां ने 24x36 दी जिहड़ी पेंटिंग आ उसकी प्राइस हर एक दी जिहड़ी पेंटिंग दी $300 रखी है। सो जे किसी नूं जिहड़ी भी चंगी लगती है वो तुसीं जरूर बाय कर सकते हो। तो हुण मैं सदा देना चाहूँगा सरदार परम सिंह उन्हां दा पंजाब आर्ट गैलरी वाले आके अपने एक्सपीरियंस जिहड़े आ वो शेयर करन। बच्चे आ जदों तुसीं बच्चे सी आर्ट दे विच आए किदां दा तुहाडा प्रोसैस रहा किदां दा रहा? मेरा तो मतलब थोड़ा कुदरती ये हो गया कि इस काम दे विच मैं पै गया। हुण कुछ जिद्दां हुण इत्थे मौके हैगे इदां दे मौके नहीं सी
ਪੰਜਾਬ ਦੇ ਵਿੱਚ ਜਿੱਥੇ ਜਿਹੜਾ ਮੇਰਾ ਪਿੰਡ ਹੈ ਜਿੱਥੇ ਮੈਂ ਜੰਮਿਆ ਹੋਇਆ ਤੇ ਪਰ ਇੱਥੇ ਜੇ ਕੋਈ ਨਹੀਂ ਠੀਕ ਹੈ। ਸੋ ਇੱਥੇ ਬਹੁਤ ਜ਼ਿਆਦਾ ਮੌਕੇ ਆ ਹੁਣ ਸਾਡੇ ਸਾਰਿਆਂ ਕੋਲ ਹੁਣ ਵੀ ਮਤਲਬ ਘਰੋਂ ਪਰਿਵਾਰੋਂ ਸਾਰੇ ਠੀਕ ਹੀ ਨੇ, ਕੋਈ ਗੱਲ ਨਹੀਂ ਹੈ। ਜਿੱਦਾਂ ਦਾ ਇਹ ਮੁਲਕ ਹੈ ਇਹਦੇ ਵਿੱਚ ਇਸ ਤਰ੍ਹਾਂ ਦੇ ਫਿਕਰ ਵੀ ਹੈ ਨਹੀਂ। ਮਤਲਬ ਆਪਣੇ ਬਾਰੇ ਤਾਂ ਚਲੋ ਐਡੀ ਕੋਈ ਗੱਲ ਨਹੀਂ ਕਹਿਣ ਨੂੰ, ਪਰ ਮੈਂ ਜੋ ਜਿੰਨਾ ਕੁ ਨਿਆਣਿਆਂ ਨੇ ਇੱਥੇ ਦੇਖਿਆ ਸਾਰਾ ਕੁਛ ਉਹਦੇ ਬਾਰੇ ਜ਼ਰੂਰ ਸਾਂਝੀ ਕਰਨੀ ਚਾਹੁੰਦਾ ਗੱਲ ਕਿ ਠੀਕ ਹੈ ਆਪਾਂ ਨੂੰ ਵਕੀਲ ਚਾਹੀਦੇ, ਡਾਕਟਰ ਚਾਹੀਦੇ, ਸਾਰਾ ਕੁਛ ਚਾਹੀਦਾ, ਪਰ ਕੁਛ ਨਿਆਣੇ ਆ ਜਿਹੜੇ ਸਾਨੂੰ ਮਤਲਬ ਕਲਾਕਾਰ ਵੀ ਚਾਹੀਦੇ। ਉਹਦੇ ਵਿੱਚ ਦੋ ਤਰ੍ਹਾਂ ਦੀਆਂ ਅਪਰੋਚ ਪੇਰੈਂਟਸ ਦੀਆਂ ਹੁੰਦੀਆਂ ਜ਼ਿਆਦਾਤਰ। ਇੱਕ ਤਾਂ ਇਹ ਹੈ ਕਿ ਉਹ ਬਹੁਤ ਫੋਰਸ ਕਰਨਾ ਚਾਹੁੰਦੇ ਨੇ ਕਿ ਨਹੀਂ ਤੁਸੀਂ ਆਰਟ ਨਾਲ ਜੁੜੋ, ਤੁਸੀਂ ਪੇਂਟਿੰਗ ਕਰੋ, ਤੁਸੀਂ ਕੋਈ ਜੇ ਕੋਈ ਸੰਗੀਤ ਜਾਂਦਾ ਉੱਧਰ ਜਾਓ, ਉੱਥੇ ਵੀ ਪ੍ਰੋਬਲਮ ਹੋ ਜਾਂਦੀ ਹੈ। ਇੱਕ ਹੈ ਕਿ ਉਹ ਕਰ ਨਹੀਂ ਦਿੰਦੇ ਕਿ ਤੁਸੀਂ ਇਹ ਨਾ ਕਰੋ, ਤੇ ਦੋਵੇਂ ਹੀ ਗੱਲਾਂ ਨਹੀਂ ਠੀਕ ਹੈਗੀਆਂ। ਕਲਾਕਾਰ ਜਾਂ ਆਰਟ ਵਾਲੇ ਪਾਸੇ ਉਹਨੇ ਹੀ ਜਾਣਾ ਜਿਹਦੇ ਕੋਲ ਕੋਈ ਕੁਦਰਤੀ ਉਸ ਤਰ੍ਹਾਂ ਦਾ ਕੋਈ ਕੁਛ ਮਿਲੀ ਹੋਈ ਚੀਜ਼ ਹੈ। ਉਹ ਇੰਟਰਸਟ ਸਾਰਿਆਂ ਨੂੰ ਦਿਖ ਜਾਂਦਾ ਕਿਉਂਕਿ ਇੱਥੇ ਸਾਰੇ ਛੋਟੇ ਹੁੰਦੇ ਆ, ਪੇਂਟਿੰਗ ਕਰਦੇ ਆ ਜਾਂ ਜੋ ਵੀ ਜਿੱਦਾਂ ਦਾ ਵੀ ਕੋਈ ਮੌਕਾ ਕਿਸੇ ਨੂੰ ਮਿਲੇ ਉਹਨਾਂ ਨੂੰ ਬਸ ਕਰਨ ਦੇਣਾ ਹੁੰਦਾ, ਹੋਰ ਕੁਛ ਨਹੀਂ। ਉਹਨਾਂ ਨੂੰ ਜੋ ਜਿਹੜੀ ਉਹ ਲੋੜ ਦੱਸਦੇ ਆ ਕਿ ਸਾਡੀ ਇਹ ਲੋੜ ਹੈ, ਸਾਨੂੰ ਰੰਗ ਚਾਹੀਦੇ ਜਾਂ ਸਾਨੂੰ ਕੈਨਵਸ ਚਾਹੀਦਾ, ਬਸ ਉਹ ਦੇ ਦੇਣਾ ਹੁੰਦਾ, ਹੋਰ ਕੁਛ ਨਹੀਂ। ਆਪਾਂ ਉਹਨਾਂ ਨੂੰ ਸਿਖਾ ਨਹੀਂ ਕੁਛ ਵੀ ਸਕਦੇ, ਉਹ ਉਹਨਾਂ ਨੂੰ ਆਪ ਹੀ ਪਤਾ ਹੁੰਦਾ ਕੀ ਕਰਨਾ, ਕਿੱਦਾਂ ਕਰਨਾ। ਇੱਥੇ ਕਲਾਸ ਦੇ ਵਿੱਚ ਇੱਕ ਦਿਨ ਮੈਂ ਰੱਖਿਆ ਸੀਗਾ ਕਿ ਤੁਸੀਂ ਸੋਚੋ ਕਿ ਕੀ ਬਣਾਉਣਾ। ਮੈਨੂੰ ਸੀਗਾ ਕਿ ਚਲੋ 10-15 ਮਿੰਟ ਲਾਉਣਗੇ, ਸੋਚਣਗੇ ਕੀ ਕਰਨਾ, ਪਰ 1 ਮਿੰਟ ਵੀ ਨਹੀਂ ਕੀਤਾ ਗਿਆ। ਸਾਰਿਆਂ ਕੋਲ ਤਿਆਰ ਹੀ ਸੀਗਾ ਕੀ ਬਣਾਉਣਾ, ਉਸੇ ਮੋਮੈਂਟ ਸਾਰਾ ਕੁਛ ਇਹਨਾਂ ਨੇ ਸ਼ੁਰੂ ਕਰ ਦਿੱਤਾ। ਤੇ ਬਾਕੀ ਇੱਕ ਦਿਨ ਇੱਕ ਮੈਂ ਸਾਖੀ ਸੁਣਾਈ ਤੇ ਉਹਦੇ ਵਿੱਚੋਂ ਮੈਂ ਉਹਨੂੰ ਕਿਹਾ ਕਿ ਕੀ ਬਣਾਈਏ। ਉਹ 8 ਸਾਲ ਦੀ ਕੁੜੀ ਨੇ, 8 ਕੇ 9 ਸਾਲ ਦੀ ਕੁੜੀ ਨੇ ਤੈਅ ਕੀਤਾ ਕਿ ਅਸੀਂ ਕੀ ਬਣਾਉਣਾ, ਤੇ ਮੈਂ ਵੀ ਉਹੀ ਸੋਚਿਆ ਹੋਇਆ ਸੀ ਕੀ ਬਣਾਵਾਂਗੇ। ਸੋ ਇੰਨਾ ਜ਼ਿਆਦਾ ਪੋਟੈਂਸ਼ੀਅਲ ਹੈ ਨਿਆਣਿਆਂ ਦੇ ਵਿੱਚ। ਉਹਦੇ ਵਿੱਚ ਸਮੱਸਿਆ ਬਸ ਇਹੀ ਹੈ ਕਿ ਪੇਰੈਂਟਸ ਕੁਛ ਥੋੜ੍ਹੇ ਇਨਸਿਕਿਉਰ ਹੋ ਜਾਂਦੇ ਆ ਕਿ ਇਹਨਾਂ ਦੇ ਫਿਊਚਰ 'ਚ ਪਤਾ ਨਹੀਂ ਕੀ ਹੋਊਗਾ ਜਾਂ ਇੱਥੇ ਤਾਂ ਕੋਈ ਇੱਦਾਂ ਦੀ ਗੱਲ ਹੈ ਨਹੀਂ। ਮੈਂ ਜੇ ਪੰਜਾਬ ਤੋਂ ਆ ਕੇ ਮਤਲਬ ਬਿਲਕੁਲ ਬਹੁਤ ਲੇਟ ਸ਼ੁਰੂ ਕਰਕੇ ਮੈਂ ਮਾਸਟਰ ਤੋਂ ਬਾਅਦ ਪੇਂਟਿੰਗ ਸ਼ੁਰੂ ਕੀਤੀ। ਉਦੋਂ ਪਹਿਲਾਂ ਕੁਛ ਮਾੜਾ ਮੋਟਾ ਸੀਗਾ, ਇੰਨਾ ਕੋਈ ਕਿਸੇ ਪਾਸੋਂ ਕਿਸੇ ਤਰ੍ਹਾਂ ਦੀ ਟ੍ਰੇਨਿੰਗ ਨਹੀਂ ਸੀ ਮਿਲੀ। ਤੇ ਜੇ ਇਹ ਉਹ ਤੋਂ ਬਾਅਦ ਇੰਨੇ ਸਮੇਂ ਤੋਂ ਬਾਅਦ ਪੋਸੀਬਲ ਹੈ, ਸੋ ਜੇ ਇਸ ਉਮਰ 'ਚ ਲੱਗਣਗੇ ਤਾਂ ਮਤਲਬ ਕੀ ਕੁਛ ਹੋ ਸਕਦਾ ਆਪਾਂ ਉਹਦਾ ਅੰਦਾਜ਼ਾ ਲਾ ਸਕਦੇ ਬਿਹਤਰ। ਸੋ ਮੇਰਾ ਬਹੁਤ ਜ਼ਿਆਦਾ ਵਧੀਆ ਐਕਸਪੀਰੀਅੰਸ ਰਿਹਾ। ਮੈਂ ਪਹਿਲੀ ਵਾਰੀ ਛੋਟੇ ਨਿਆਣਿਆਂ ਨਾਲ ਇਸ ਤਰ੍ਹਾਂ ਕਲਾਸ ਲਾਈ ਹੈ, ਪਹਿਲਾਂ ਮੇਰਾ ਕੋਈ ਤਜਰਬਾ ਨਹੀਂ ਸੀਗਾ। ਤੇ 5 ਦਿਨ ਦੀ ਕਲਾਸ ਸੀਗੀ, ਸੋ ਇਹ ਵੀ ਹੈ ਨਹੀਂ ਸੀਗਾ ਕਿ ਫਿਰ 5 ਦਿਨਾਂ 'ਚ ਇਹਨਾਂ ਨੂੰ ਪੇਂਟਿੰਗ ਸਿਖਾ ਦੇਣੀ ਹੈ। ਪਰ ਇੰਨਾ ਕੁ ਮੈਨੂੰ ਸੀਗਾ ਕਿ ਇਹਨਾਂ ਨੂੰ ਬੇਸਿਕ ਦੱਸਦੇ, ਇਹਨਾਂ ਨੂੰ ਬਿਲਕੁਲ ਨਹੀਂ ਕਿਹਾ ਕਿ ਬਹੁਤ ਇੰਜੋਏ ਵਾਲੀ ਚੀਜ਼ ਹੈ ਜਾਂ ਇਹ ਬਹੁਤ ਸੌਖੀ ਚੀਜ਼ ਹੈ। ਇਹਨਾਂ ਨੂੰ ਦੱਸਿਆ ਕਿ ਔਖੀ ਚੀਜ਼ ਹੈ, ਕਰਾਫਟ ਸਿੱਖਣਾ, ਕਰਾਫਟ ਨੂੰ ਮਾਸਟਰ ਕਰਨਾ ਔਖੀ ਗੱਲ ਹੈ। ਪਰ ਫਿਰ ਵੀ ਇਹ ਨਹੀਂ ਹੋਇਆ ਕਿ ਇਹਨਾਂ ਨੂੰ ਕੋਈ ਇਹਨਾਂ ਨੇ ਦਿਲ ਛੱਡ ਦਿੱਤਾ। ਈਵਨ ਵਿੱਚੋਂ ਕੁਝ ਜਣੇ ਸੀਗੇ ਜਿਹੜੇ ਪਹਿਲੇ ਦਿਨ ਕਹਿੰਦੇ ਸੀ ਕਿ ਅਸੀਂ ਪੇਂਟਿੰਗ ਕਰ ਨਹੀਂ ਸਕਦੇ, ਉਹ ਆਖਰੀ ਦਿਨ ਤੱਕ ਉਹਨਾਂ ਦੀ ਉਦਾਹਰਨਾਂ ਬਿਲਕੁਲ ਬਦਲ ਗਈ ਕਿ ਹਾਂ ਆਪਾਂ ਕਰ ਸਕਦੇ ਹਾਂ। ਸੋ ਮੇਰੀ ਤਾਂ ਇਹੀ ਬੇਨਤੀ ਹੈ ਕਿ ਜੋ ਮੇਰਾ ਇੱਥੇ ਤਜਰਬਾ ਰਿਹਾ ਕਿ ਤੁਸੀਂ ਆਪਣੇ ਨਿਆਣਿਆਂ ਨੂੰ ਜੋ ਉਹ ਕਰਨਾ ਚਾਹੁੰਦੇ ਹੈ ਪੇਂਟਿੰਗ ਦੇ ਵਿੱਚ, ਆਰਟ ਦੇ ਵਿੱਚ, ਨਾ ਹੀ ਤਾਂ ਕਰਨ ਲਈ ਫੋਰਸ ਕਰੋ, ਜੇ ਕਰਦੇ ਨਾ ਹੀ ਉਹਨਾਂ ਨੂੰ ਫੋਰਸ ਨਹੀਂ ਕਰੋ। ਉਹਨਾਂ ਨੂੰ ਕਰਨ ਦਾ ਕੁਛ ਨਹੀਂ ਲੱਗਾ, ਫਿਊਚਰ ਅਕਾਲ ਪੁਰਖ ਦੇ ਹੱਥ ਹੁੰਦਾ, ਉਹਨੇ ਆਪ ਹੀ ਸਾਰਾ ਕੁਛ ਠੀਕ ਕਰਨਾ ਹੈ। ਸੋ ਤੇ ਬਾਕੀ ਜੋ ਜਿਹੜਾ ਇੱਥੇ ਪੰਜਾਬੀ ਕਲਚਰ ਸੈਂਟਰ ਵੱਲੋਂ ਅਤੇ ਪੰਜਾਬੀ ਰੇਡੀਓ ਵੱਲੋਂ ਸਾਰਾ ਜਿੰਨਾ ਬਿਹਤਰ ਤਰੀਕੇ ਨਾਲ ਆਰਗੇਨਾਈਜ਼ ਹੋਇਆ ਸਾਰਾ, ਉਹਦੇ ਲਈ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ। ਅਤੇ ਮਾਪਿਆਂ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਹਿੰਮਤ ਕਰਕੇ ਆਪਣੇ ਨਿਆਣਿਆਂ ਨੂੰ ਇੱਥੇ ਲਿਆਂਦਾ, ਸਾਰਾ ਕੁਛ ਕੀਤਾ। ਅਤੇ ਸਭ ਤੋਂ ਵੱਧ ਮੈਂ ਨਿਆਣਿਆਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮਤਲਬ ਮੇਰੇ ਲਈ ਬਹੁਤ ਨਵਾਂ, ਬਹੁਤ ਚੰਗਾ ਐਕਸਪੀਰੀਅੰਸ ਸੀਗਾ, ਬਹੁਤ ਜ਼ਿਆਦਾ ਵਧੀਆ ਸੀਗਾ। ਅਤੇ ਜਿਹੜਾ ਇੱਕ ਫਿਕਰ ਕਰਦੇ ਹੁੰਦੇ ਸਾਰੇ ਕਿ ਵੀ ਸਾਡੇ ਫਿਊਚਰ ਦਾ ਕੀ ਬਣੂਗਾ ਇੱਦਾਂ ਉੱਦਾਂ, ਹੁਣ ਮੇਰਾ ਤਾਂ ਉਹ ਫਿਕਰ ਮੁੱਕ ਗਿਆ ਕਿ ਨਿਆਣੇ ਆਪਣੇ ਬਹੁਤ ਜ਼ਿਆਦਾ ਸਮਰੱਥ ਨੇ, ਬਹੁਤ ਇਹਨਾਂ 'ਚ ਪੋਟੈਂਸ਼ੀਅਲ ਹੈ, ਇਹ ਕਰਨਗੇ ਕੁਛ ਨਾ ਕੁਛ। ਅਤੇ ਧੰਨਵਾਦ ਜੀ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ। ਇੱਕ ਇਹ ਐਗਜ਼ੀਬਿਸ਼ਨ ਦੇ ਵਿੱਚ ਜਿਹੜੀਆਂ ਵੀ ਪੇਂਟਿੰਗਸ ਲੱਗੀਆਂ, ਇਹਨਾਂ ਵਿੱਚੋਂ ਇੱਕ ਪੇਂਟਿੰਗ ਪਲੀਜ਼ ਸਾਰਿਆਂ ਦੇ ਲਈ ਐਕਸਪਲੇਨ ਕਰੋ। ਇਹਦੇ ਵਿੱਚ ਇੱਥੇ ਜਿਹੜੀਆਂ ਲੱਗੀਆਂ ਇਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਜਿਹਦੀ ਐਕਸਪਲੇਨੇਸ਼ਨ ਸਾਰੇ ਮੰਗਦੇ ਸੀਗੇ ਉਹ ਜੱਸਾ ਸਿੰਘ ਬਣਾ ਲਈ, ਜੱਸਾ ਸਿੰਘ ਮਾਲੀ ਵਾਲੀ ਜਦੋਂ ਉਹਨਾਂ ਨੂੰ ਉਧਰੋਂ ਚੌਥੇ ਨੰਬਰ ਤੇ। ਹਾਂਜੀ। ਸੋ 1761 ਵਿੱਚ ਸਿੰਘਾਂ ਕੋਲ ਬਾਬਾ ਸਮਰੱਥਾ ਹੋ ਗਈ ਸੀਗੀ, ਅਤੇ ਉਦੋਂ ਬਾਅਦ ਸਿੰਘਾਂ ਨੇ ਅੰਮ੍ਰਿਤਸਰ ਇਕੱਠੇ ਹੋ ਕੇ ਗੁਰਮਤਾ ਕੀਤਾ ਕਿ ਆਪਾਂ ਦੋ ਕੰਮ ਕਰਨੇ ਆ ਕਿ ਇੱਕ ਤਾਂ ਜਿਹੜੇ
मतलब सरकारी बंदे आ पंजाब के हक च नहीं भुगतते, पंजाब के विरोध च भुगतते आ, वो सारे समझने हैं। तो दूजा आप लाहौर उत्ते कब्जा करिए। सो लाहौर उत्ते कब्जा करने ने चढ़ाई की ते उत्थे उदों उबैद खान सीगा सूबेदार लाहौर का, अब्दाली ने लाया हुआ सीगा। ते उदों कुछ समा पहला ही वो सरदार चढ़ सिंह कोलों ते होर बाकी जिहड़े जथेदार सीगे जस्सा सिंह हुणी भी ना सारिਆਂ ने रल के उन्होंने हरा लिया हुआ सीगा एक बार। सो जो सिंह उत्थे गए तो उन्होंने वो जिहड़ा उबैद खान सीगा वो किले दे विच मतलब उन्हें अपने आप नूं किले दे विच नज़रबंद कर लिया कर के। सो वो आप किले च रहा तो बाकी सारा शहर ते इलाका सारा सिंघां दे कब्जे च आ गया। तो वो सिर्फ ये जिहड़ा कह लो कि जित सीगी उत्थे दी वो सिंबॉलिक ज़्यादा सी। ते सिंह दसना चाहते थे सारिਆਂ ਨੂੰ अब्दाली ਨੂੰ भी ते दिल्ली वालिਆਂ ਨੂੰ भी कि इत्थे हुण खालसा ही राज करूगा। सो उत्थे उन्होंने सिक्का भी जारी किया, कुछ समा रहे भावें बाद में उत्थों आ गए, पर एक बार सारिਆਂ ਨੂੰ सुनेहा उन्होंने बहुत चढ़ती कला नाल किया। तो उत्थे सरदार जस्सा सिंह आलू वालिਆਂ ਨੂੰ सुल्तान मुकाम का खिताब बख्शिया पंथ ने। तो वो एक ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸਰਦਾਰ ਭਗਤ ਸਿੰਘ ਜੀ। ਸੋ ਜਿੱਦਾਂ ਤੁਸੀਂ ਉਹਨਾਂ ਦੀ ਬੋਲ ਬਾਣੀ ਤੋਂ ਸੁਣਿਆ, ਬਹੁਤ ਹੀ ਠਰਮੇ ਵਾਲੇ, ਬਹੁਤ ਹੀ ਸਹਿਜਤਾ ਦੇ ਨਾਲ ਬੋਲਣ ਵਾਲੇ ਤੇ ਬਹੁਤ ਹੀ ਡਾਊਨ ਟੂ ਅਰਥ ਆਰਟਿਸਟ ਨੇ। ਨਹੀਂ ਤਾਂ ਆਪਾਂ ਦੇਖਦੇ ਹਾਂ ਸੁਣਦੇ ਹਾਂ ਜੇ ਕੋਈ ਆਰਟਿਸਟ ਜਿਹਦੀ ਥੋੜੀ ਬਹੁਤੀ ਵੀ ਚੜ੍ਹਾਈ ਹੋ ਜਾਂਦੀ ਹੈ ਉਹ ਤੋਂ ਕਿਸੇ ਵੱਲ ਦੇਖ ਕੇ ਵੀ ਰਾਜੀ ਨਹੀਂ ਹੈ। ਤੇ ਅਸੀਂ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ ਸਰਦਾਰ ਪਰਮ ਸਿੰਘ ਹੁਣਾਂ ਦਾ, ਕੈਲਗਰੀ ਤੋਂ ਆਪਣੇ ਕੋਲ ਇੱਥੇ ਆਏ ਨੇ ਆਪਣੀ ਇਸ ਕਲਾ ਦੀ ਇਸ ਐਗਜ਼ੀਬਿਸ਼ਨ ਦੇ ਵਿੱਚ ਜਿਹੜਾ ਉਹਨਾਂ ਨੇ ਸਾਡਾ ਸਾਥ ਦਿੱਤਾ ਹੈ। ਬੱਚਿਆਂ ਨੇ ਵੀ ਇਹਨਾਂ ਦੀਆਂ ਜਿਹੜੀ ਕਲਾਸਿਸ ਦੇ ਵਿੱਚ ਬਹੁਤ ਕੁਝ ਜਿਹੜਾ ਉਹ ਸਿੱਖਿਆ ਹੋਵੇਗਾ ਤੇ ਮਾਪਿਆਂ ਦਾ ਧੰਨਵਾਦ। ਅਮਰੀਕਾ ਦੇ ਵਿੱਚ ਇੱਕ ਚੀਜ਼ ਜਿਹੜੀ ਉਹ ਰਹਿੰਦੀ ਹੈ ਨਾ ਵੀ ਬੱਚਿਆਂ ਨੂੰ ਲੈ ਕੇ ਆਉਣਾ, ਛੱਡ ਕੇ ਜਾਣਾ ਤੇ ਉਹ ਸਾਰਾ ਕੁਝ ਕਰਨਾ ਉਹ ਥੋੜਾ ਮੁਸ਼ਕਲ ਹੁੰਦਾ, ਪਰ ਤੁਸੀਂ ਸਾਰਿਆਂ ਨੇ ਇਸ ਚੀਜ਼ ਦੇ ਵਿੱਚ ਸਾਥ ਦਿੱਤਾ ਹੈ। ਇਹੀ ਤੁਹਾਡੀ ਹੱਲਾਸ਼ੇਰੀ ਦਿੱਤੀ ਹੋਈ ਬੱਚਿਆਂ ਨੂੰ ਆਉਣ ਵਾਲੇ ਜਿਹੜੇ ਭਵਿੱਖ ਦੇ ਆਪਣਾ ਨੂੰ ਬਹੁਤ ਸਾਰੇ ਜਿਹੜੇ ਆਰਟਿਸਟ ਆ ਇੱਦਾਂ ਦੇ ਜੋ ਆਪਾਂ ਨੂੰ ਲੱਭਣਗੇ। ਸੋ ਬਹੁਤ ਬਹੁਤ ਸ਼ੁਕਰੀਆ ਜਿਹੜਾ ਉਹ ਅਦਾ ਕਰਦੇ ਹਾਂ, ਤੁਹਾਡਾ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਸੋ ਹੁਣ ਜੇ ਕਿਸੇ ਹੋਰ ਨੇ, ਜੇ ਕਿਸੇ ਦੇ ਮਨ ਦੇ ਵਿੱਚ ਜੇ ਕਿਸੇ ਨੇ 1-2 ਮਿੰਟ ਲਾਉਣਾ ਚਾਹੁੰਦੇ ਨੇ ਤਾਂ ਆਪਾਂ ਕੁਝ ਸਮਾਂ ਜਿਹੜਾ ਹੈ ਉਹ ਗੱਲ ਕਰ ਸਕਦੇ ਹਾਂ। ਤੇ ਚਲੋ ਜੇ ਹੁਣ ਨਹੀਂ ਕੋਈ ਹੈਗਾ ਤਾਂ ਫਿਰ ਥੈਂਕ ਯੂ ਕਰਦੇ ਕੁਲਵੰਤ ਸਿੰਘ। ਥੈਂਕ ਯੂ। ਅਸੀਂ ਕਹਾਂ ਤਾਂ ਸਾਰਾ ਕੁਝ ਠੀਕ ਚੱਲ ਦੇਖ ਲਓ 2 ਮਿੰਟ ਲਾਓ। ਹਾਂਜੀ ਹਾਂਜੀ ਕਈ ਵਾਰੀ ਗੱਲ ਇਹ ਹੁੰਦੀ ਆ, ਪਹਿਲਾਂ ਤਾਂ ਫਤਿਹ ਬੁਲਾਈ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਮ ਤੌਰ ਤੇ ਗੱਲ ਹੁੰਦੀ ਹੈ ਜਿਵੇਂ ਰੇਡੀਓ ਵਾਲੇ ਹੋਏ ਜਾਂ ਟੀਵੀ ਵਾਲੇ ਹੋਏ ਜਾਂ ਪੱਤਰਕਾਰ ਹੋਏ, ਅਸੀਂ ਸਾਰਿਆਂ ਦੀਆਂ ਖਬਰਾਂ ਲਾ ਦਿੰਦੇ ਹਾਂ ਦੁਨੀਆ ਭਰ ਦੀਆਂ, ਪਰ ਸਾਡੀ ਜਦੋਂ ਵਾਰੀ ਆਉਂਦੀ ਹੈ ਕਹਿੰਦੇ ਨੇ ਜਦੋਂ ਮੇਰੀ ਵਾਰੀ ਆਈ ਪਤੀਲਾ ਖੜ ਕੇ ਆਮ ਘਰ ਵਾਲੇ ਭੁੱਲ ਜਾਂਦੇ ਆ। ਸੋ ਰਾਜਕਾਲ ਵੀ ਥੈਂਕ ਯੂ ਮੌਕਾ ਦਿੱਤਾ। ਆਈ ਹੁੰਦਾ ਆਮ ਤੌਰ ਤੇ ਜਿੱਥੇ ਵੀ ਜਾਂਦੇ ਆ ਉਹਦਾ ਜ਼ਿਕਰ ਨਹੀਂ ਹੁੰਦਾ ਕਈ ਵਾਰੀ। ਤੇ ਇਹ ਇੱਕ ਤੁਹਾਡਾ ਬਹੁਤ 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 ਵਧੀਆ ਉਪਰਾਲਾ ਸੀ ਕਿ ਬੱਚਿਆਂ ਨੂੰ ਤੁਸੀਂ ਪੰਜਾਬੀ ਕਲਚਰ ਦੇ ਨਾਲ ਇੱਕ ਤਰ੍ਹਾਂ ਨਾਲ ਪੇਂਟਿੰਗ ਦੇ ਨਾਲ ਹੀ ਜੋੜਿਆ, ਤੁਸੀਂ ਉਹਨਾਂ ਨੂੰ ਆਪਣੇ ਪੰਜਾਬੀਅਤ ਦੇ ਨਾਲ ਜੋੜਿਆ, ਸਿੱਖ ਧਰਮ ਦੇ ਨਾਲ ਜੋੜਿਆ। ਕਿਉਂਕਿ ਬੱਚੇ ਜੇ ਤਸਵੀਰ ਦੇਖਦੇ ਆ ਤਾਂ ਉਹਨਾਂ ਦੇ ਮਨ ਦੇ ਵਿੱਚ ਖਿਆਲ ਜ਼ਰੂਰ ਆਉਂਦਾ ਕਿ ਕੀ ਤਸਵੀਰ ਹੈ। ਸਾਨੂੰ ਸਵਾਲ ਕਰਦੇ ਆਪਣੇ ਪੇਂਟਿੰਗ ਦੌਰਾਨ ਤੁਹਾਨੂੰ ਪਰਮ ਸਿੰਘ ਜੀ ਨੂੰ ਸਵਾਲ ਕੀਤਾ ਹੋਊਗਾ ਜੋ ਹਿਸਟਰੀ ਲਿਖੀ ਗਿਆ, ਤੇ ਸਾਡਾ ਫਰਜ਼ ਬਣਦਾ ਉਹ ਹਿਸਟਰੀ ਤੋਂ ਬੱਚਿਆਂ ਨੂੰ ਯਾਦ ਕਰਵਾਈਏ, ਜਾਣੂ ਕਰਵਾਈਏ ਕਿ ਸਾਡਾ ਇਤਿਹਾਸ ਕੀ ਹੈ। ਜੇ ਅਸੀਂ ਇਹ ਤਸਵੀਰਾਂ ਤੋਂ ਓਹਲੇ ਹੋ ਜਾਂਦੇ ਹਾਂ, ਮੈਨੂੰ ਨਹੀਂ ਲੱਗਦਾ ਕਿ ਇੱਕ ਦੋ ਪੀੜ੍ਹੀਆਂ ਤੱਕ ਅਸੀਂ ਆਪਣੇ ਇਤਿਹਾਸ ਦੇ ਨਾਲ ਜੁੜੇ ਰਹਾਂਗੇ। ਪਰ ਇਹ ਬੜੇ ਮਾਣ ਦੀ ਗੱਲ ਆ, ਤਾਂ ਅਸੀਂ ਮਾਣ ਕਰਦੇ ਹਾਂ ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰ ਸੈਂਟਰ ਦੇ ਉੱਤੇ, ਜਿਨ੍ਹਾਂ ਨੇ ਬੇਰੀਏ ਤੋਂ ਚੱਲ ਕੇ ਪਹਿਲਾਂ ਤਾਂ ਫਰਿਜਨੋ ਦੇ ਵਿੱਚ ਆਪਣਾ ਸਟੂਡੀਓ ਸਥਾਪਿਤ ਕੀਤਾ ਤੇ ਸਾਡੇ ਫਰਿਜਨੋ ਪਿੰਡ ਨੂੰ ਸਿੱਖ ਧਰਮ ਦੇ ਨਾਲ ਪੰਜਾਬੀਅਤ ਦੇ ਨਾਲ ਜੋੜਿਆ। ਕਿਉਂਕਿ ਅੱਜ ਕੱਲ੍ਹ ਕਈ ਵਾਰੀ ਹੁੰਦਾ ਕਿ ਮਾਪਿਆਂ ਕੋਲ ਵੀ ਇੰਨਾ ਟਾਈਮ ਹੈ ਨਹੀਂ ਗਾ ਜਾਂ ਇੱਥੇ ਬਿਜੀ ਲਾਈਫ ਆ, ਪਰ ਤੁਸੀਂ ਮਾਪੇ ਵੀ ਬੜੇ ਧੰਨਤਾਯੋਗ, ਆਪਣੇ ਤੇ ਪ੍ਰਾਊਡ ਫੀਲ ਕਰੋ ਕਿ ਆਪਣੇ ਬੱਚਿਆਂ ਨੂੰ ਟਾਈਮ ਕੱਢ ਕੇ ਲੈ ਕੇ ਆਉਣੇ ਨੇ। ਤੇ ਬੱਚੇ ਵੀ
ਇੱਕ ਦੋ ਬੱਚਿਆਂ ਨਾਲ ਮੈਂ ਗੱਲ ਕੀਤੀ, ਇੰਟਰਸਟ ਬਹੁਤ ਦਿਖਾਇਆ ਇਹਨਾਂ ਨੇ ਕਿ ਹਾਂ ਸਾਨੂੰ ਬਹੁਤ ਵਧੀਆ ਲੱਗਿਆ। ਭਾਜੀ ਪਰਮ ਨਾਲ ਗੱਲ ਹੋਈ ਤੇ ਇਹਨਾਂ ਨੇ ਵੀ ਬਹੁਤ ਵਧੀਆ ਗੱਲਬਾਤ ਕੀਤੀ। ਜਦੋਂ ਤੁਸੀਂ ਨਿਮਰਤਾ ਨਾਲ ਗੱਲ ਕਰਦੇ ਹੋ, ਡਾਊਨ ਟੂ ਅਰਥ ਰਹਿ ਕੇ ਗੱਲ ਕਰਦੇ ਹੋ, ਬੱਚੇ ਵੀ ਸਿੱਖਦੇ ਤੁਹਾਡੇ ਕੋਲੋਂ ਤੇ ਇੱਕ ਤੁਹਾਡੀ ਪ੍ਰੋਗਰੈਸ ਹੁੰਦੀ ਹੈ ਕਿ ਹਾਂ ਤੁਸੀਂ ਆਪਣੇ ਮਿਸ਼ਨ ਦੇ ਵਿੱਚ ਕਾਮਯਾਬ ਹੋ। ਜਦ ਪੰਜਾਬੀ ਰੇਡੀਓ USA ਮੈਨੂੰ ਯਾਦ ਆ ਕਿ ਤੁਸੀਂ ਸ਼ੁਰੂ ਕੀਤਾ ਸੀ ਏਰੀਏ ਦੇ ਵਿੱਚ, ਪਹਿਲਾਂ ਲੱਗਦਾ ਸੀ ਇੱਕ ਮਿਸ਼ਨ ਲੈ ਕੇ ਚੱਲੇ ਸੀਗੇ ਪੰਜਾਬੀਅਤ ਦਾ, ਤੇ ਮੈਂ ਤੁਹਾਨੂੰ ਕਹੂੰਗਾ ਕਿ ਤੁਸੀਂ ਉਹ ਮਿਸ਼ਨ ਦੇ ਵਿੱਚ ਕਾਮਯਾਬ ਹੋ। ਪ੍ਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਕਾਮਯਾਬੀ ਬਖਸ਼ੇ। ਤੇ ਮੈਂ ਤੁਹਾਨੂੰ ਹਾਜ਼ਰ ਸਾਰਿਆਂ ਨੂੰ ਕਹੂੰ ਕਿ ਇੱਕ ਤਾੜੀ ਇਹਨਾਂ ਦੇ ਨਾਂ ਦੀ ਲਾ ਦਿਓ ਜ਼ਰੂਰ, ਪੰਜਾਬੀ ਰੇਡੀਓ USA ਕਿਉਂਕਿ ਇਹ ਗੱਲ ਹਰ ਇੱਕ ਦੀ ਕਰਦੇ ਆ। ਚਾਹੇ ਕੋਈ ਚੁੱਲ੍ਹਾ ਚੌਂਕਾ ਕਰਨ ਵਾਲੀ ਬੀਬੀ ਆ, ਉਹਨਾਂ ਦਾ ਵੀ ਪ੍ਰੋਗਰਾਮ ਆ ਜਾਂਦਾ ਗਾ। ਹਾਂ, ਕਿਸੇ ਨੇ ਅਚਾਰ ਪਾਉਣਾ, ਉਹਦਾ ਵੀ ਪ੍ਰੋਗਰਾਮ ਆ ਜਾਂਦਾ ਗਾ। ਹੁਣ ਜਿਹੜੀਆਂ ਬੀਬੀਆਂ ਵਿਹਲੀਆਂ ਬੈਠੀਆਂ ਨੇ, ਉਹਨਾਂ ਨੇ ਕਈ ਵਾਰੀ ਹੁੰਦਾ ਕਿ ਅਸੀਂ ਹੁਣ ਬਾਤਾਂ ਪਾਉਣੀਆਂ ਸੀ, ਗੀਤ ਗਾਉਣੀਆਂ ਸੀ, ਉਹਨਾਂ ਨੂੰ ਵੀ ਭੈਣ ਜੀ ਮੈਂ ਮੌਕਾ ਦੇ ਦਿੰਦੇ ਆ। ਗੱਲ ਕੀ ਕਿ ਸਾਡੇ ਜਿਹੜੇ ਇੱਥੇ ਬਜ਼ੁਰਗ ਆਏ ਆ, ਅੰਦਰ ਘਰਾਂ ਦੇ ਵਿੱਚ ਬੈਠੇ ਆ, ਉਹਨਾਂ ਨੂੰ ਮੌਕਾ ਮਿਲ ਜਾਂਦਾ ਕਿ ਆਪਣੇ ਮਨ ਦੇ ਹਾਵ ਭਾਵ ਸਾਂਝੇ ਕਰੀਏ। ਕਈ ਵਾਰੀ ਪਰਿਵਾਰਾਂ ਦੇ ਵਿੱਚ ਰਹਿੰਦਾ ਤੁਹਾਡੇ ਮਨ ਦੇ ਹਾਵ ਭਾਵ ਬਿਲਕੁਲ ਕਿਸੇ ਦੇ ਨਾਲ ਸਾਂਝੇ ਨਹੀਂ ਹੁੰਦੇ। ਸੋ ਤੁਹਾਡੇ ਤੇ ਮਾਣ ਆ, ਵੀ ਪ੍ਰਾਊਡ ਆ ਪੰਜਾਬੀ ਰੇਡੀਓ USA ਤਰੱਕੀਆਂ ਕਰੇ ਤੇ ਇਸੇ ਤਰ੍ਹਾਂ ਇਹ ਕੈਂਪ ਲਾਉਂਦਾ ਰਹੇ ਤਾਂ ਕਿ ਸਾਡੇ ਬੱਚੇ ਸਾਡੇ ਕਲਚਰ, ਸਾਡੇ ਸੱਭਿਆਚਾਰ, ਸਾਡੀ ਸੰਸਕ੍ਰਿਤੀ ਨਾਲ ਜੁੜੇ ਰਹਿਣ। ਉਸ ਤੋਂ ਵੱਡੀ ਗੱਲ ਹੈ ਕਿ ਉਹ ਸਾਡੇ ਨਾਲ ਜੁੜੇ ਰਹਿਣ। ਜੇ ਅਮਰੀਕਨ ਕਲਚਰ ਦੇ ਵਿੱਚ ਚਲੇ ਗਏ, ਇਹਨਾਂ ਨੇ ਸਾਡੇ ਨਾਲ ਨਹੀਂ ਜੁੜੇ ਰਹਿਣਾ। ਸਾਡਾ ਰਾਹ ਵੱਖਰਾ ਹੋਣਾ ਤੇ ਉਹਨਾਂ ਦਾ ਰਾਹ ਵੱਖਰਾ ਹੋਣਾ, ਤੇ ਅਗਲੀ ਉਮਰ ਦੇ ਵਿੱਚ ਅਸੀਂ ਤਰਸਣਾ ਕਿ ਸਾਡੇ ਬੱਚਿਆਂ ਨੂੰ ਅਸੀਂ ਕੋਈ ਗੱਲ ਕਹੀਏ, ਪਰ ਉਹਨਾਂ ਨੇ ਨਹੀਂ ਸੁਣਨੀ। ਸੋ ਇੰਨਾ ਹੀ ਕਾਫੀ ਆ। ਜੇ ਕੋਈ ਗਲਤੀ ਹੋਵੇ ਤਾਂ ਮਾਫੀ ਚਾਹਾਂਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਕੁਲਵੰਤ ਸਿੰਘ ਜੀ, ਤੁਸੀਂ ਜਿਹੜੇ ਆ ਕੇ ਆਪਣੇ ਵਿਚਾਰ ਸਾਂਝੇ ਕੀਤੇ। ਤੇ ਹੁਣ ਆਪਾਂ ਪ੍ਰੋਗਰਾਮ ਦੇ ਅਖੀਰਲੇ ਪੜਾਅ ਦੇ ਵਿੱਚ ਜਿਨ੍ਹਾਂ ਬੱਚਿਆਂ ਨੇ ਇਸ ਆਰਟ ਕੈਂਪ ਦੇ ਵਿੱਚ ਹਿੱਸਾ ਲਿਆ, ਆਪਾਂ ਵਾਰੀ ਸਿਰ ਉਹਨਾਂ ਨੂੰ ਸਰਟੀਫਿਕੇਟ ਦੇਵਾਂਗੇ। ਤੇ ਮੈਂ ਬੇਨਤੀ ਕਰਦਾ ਸਰਦਾਰ ਪਰਮ ਸਿੰਘ ਹੋਣਾ ਨੂੰ ਵੀ ਉਹ ਸਟੇਜ ਦੇ ਉੱਤੇ ਆ ਜਾਣ, ਤੇ ਨਾਲ ਗੁਰਜੀਤ ਸਿੰਘ ਬਰਾੜ ਜੀ, ਤੁਹਾਨੂੰ ਬੇਨਤੀ ਹੈ ਤੁਸੀਂ ਵੀ ਨਾਲ ਜਿਹੜਾ ਜੀ ਉਹ ਆ ਜਾਓ। ਮੈਂ ਵਾਰੀ ਸਿਰ ਬੱਚਿਆਂ ਦਾ ਨਾਮ ਬੋਲੂੰਗਾ ਤੇ ਤੁਸੀਂ ਫਿਰ ਸਾਰੇ ਜਣੇ ਜਿਹੜੇ ਆ ਜਾਣਾ। ਜਸਬੀਰ ਸਿੰਘ, ਹਾਂਜੀ ਇਹਨੂੰ ਸਾਡੇ ਨਾਲ ਸਾਹਿਬ ਜੋ ਤੇ ਬੈਠ ਹੈ ਥੱਲੇ ਬੈਠ ਯਾ ਥੈਂਕ ਯੂ। ਜਸਬੀਰ ਸਿੰਘ, ਸਾਰੇ ਬੱਚੇ ਆਏ ਆ ਕਿ ਨਹੀਂ? ਕੋਈ ਮਿਸਿੰਗ ਤਾਂ ਨਹੀਂ? ਰਾਜ ਕਿਰਨ ਕੌਰ, ਮਨ ਕਿਰਨ ਕੌਰ, ਸਵਨੀਤ ਕੌਰ, ਰਣਵੀਰ ਸਿੰਘ ਜੌਹਰ, ਪਵਲੀਨ ਕੌਰ, ਅਮ੍ਰਿਤਾ ਕੌਰ, She forgot, huh? Gurjot Singh Gill, Harleen Kaur,
ਅਰਲੀਨ ਕੌਰ ਤੁਹਾਡਾ ਨਾਂ ਅਰਲੀਨ ਹੈ ਨਾ? ਅਰਲੀਨ ਕੋਈ ਹੋਰ ਹਰਲੀਨ ਕੌਰ ਵੀ ਹੈ। ਰਾਵੀ ਕੌਰ, ਹਰਜੋਤ ਸਿੰਘ ਤੂਰ, चेतन सिंह, रणवीर सिंह, अमृत कौर टिवाणा, दया कौर, सना कौर, गुरफतेह सिंह, चंगी तरह आगे अंबर कौर, जमरीना खान, एकम कहानी, जगजोत, हरगुण, एकरी हरलीन कौर या जसबीर सिंह, कोई मिसिंग है? हरवीन नाम का आजो आजो बड़े क्रैक कर देने हरवीन होने हैं। चलो भाई हरवीन कौर चेंज करके प्रदीप कौर, जसबीर सिंह ठीक है। कोई जसबीर कोई मिसिंग तो नहीं रह गया हो? जयवीर नहीं तो सुखन नहीं रह गया। सॉरी तेरा भी गलत हो गया। जयवीर कोई नहीं देता बात कल्चर कर लो नहीं नहीं है कि हम करते हैं सॉरी सुखम सारे जने हो गए, कोई मिस नहीं। चलो थैंक यू धन्यवाद सारे का बहुत 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 मेहरबानी। एक बार फिर मैं सारे को बेनती करता है चाह पानी तो चलो तुसी छक के जाना ही जाना। ਜਿਹੜਾ ਇੱਕ ਬੱਚਿਆਂ ਨੇ ਪ੍ਰੋਜੈਕਟ ਬਣਾਇਆ ਹੈ ਉਹ ਦੂਸਰੇ ਪਾਸੇ
ਸੋ ਉਹ ਇੱਕ ਵਾਰੀ ਜ਼ਰੂਰ ਉੱਥੇ ਨਜ਼ਰ ਮਾਰ ਕੇ ਆਓ। ਬਹੁਤ ਹੀ ਸੋਹਣਾ ਇਹਨਾਂ ਨੇ ਪ੍ਰੋਜੈਕਟ ਬਣਾਇਆ। ਦਰਬਾਰ ਸਾਹਿਬ ਦੀ ਜਿਹੜੀ ਇਹਨਾਂ ਨੇ ਪੇਂਟਿੰਗ ਸਾਰਿਆਂ ਨੇ ਮਿਲ ਕੇ ਇਕੱਠਿਆਂ ਨੇ ਕੁਝ ਹਿੱਸਾ ਕਰਕੇ ਜਿਹੜੀ ਉਹ ਬਣਾਈ ਆ ਤੇ ਇੱਕ ਪੂਰਾ ਗਰੁੱਪ ਪ੍ਰੋਜੈਕਟ ਜਿਹੜਾ ਉਹ ਇਹਨਾਂ ਦਾ ਬਣਿਆ ਆ। ਸੋ ਮੈਂ ਖਾਸ ਕਰਕੇ ਮਾਪਿਆਂ ਨੂੰ ਜਿਹੜੇ ਵੀ ਇੱਥੇ ਆਏ ਨੇ ਸਾਰਿਆਂ ਨੂੰ ਬੇਨਤੀ ਕਰੂੰਗਾ ਜ਼ਰੂਰ ਦੇਖ ਕੇ ਆਓ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰਲ ਸੈਂਟਰ ਵੱਲੋਂ। ਤੁਸੀਂ ਇਸ ਆਰਟ ਕੈਂਪ ਤੇ ਆਰਟ ਐਗਜ਼ੀਬਿਸ਼ਨ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ ਆ। ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਹੀ ਹੋਰ ਪੰਜਾਬੀਅਤ ਸਿੱਖੀ ਦੇ ਜਿਹੜੇ ਪ੍ਰੋਜੈਕਟਸ ਕੈਂਪਸ ਦੇ ਨਾਲ ਜਿਹੜਾ ਉਹ ਆਪਾਂ ਤੁਹਾਡੇ ਸਾਰਿਆਂ ਦੇ ਸਨਮੁਖ ਹੁੰਦੇ ਰਵਾਂਗੇ ਤੇ ਤੁਹਾਡਾ ਸਾਰਿਆਂ ਦਾ ਹੀ ਦੂਰੋਂ ਨੇੜਿਓਂ ਚੱਲ ਕੇ ਆਉਣ ਦੇ ਲਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।